अस्सलामुअलैकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀਗੀ ਜੀ ਕਮਾਲੀਆ ਸ਼ਹਿਰ ਦੇ ਵਿੱਚ। ਇੱਥੇ ਸਾਡੀ ਲਾਲਾ ਜੀ ਉਹਨਾਂ ਨਾਲ ਮੁਲਾਕਾਤ ਹੈ। ਲਾਲਾ ਜੀ ਉਹਨਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਜੀ ਕਿ ਇਹ 1965 ਦੇ ਵਿੱਚ ਇਹਨਾਂ ਨੇ ਕ੍ਰਿਕਟ ਸ਼ੁਰੂ ਕੀਤੀ ਸੀਗੀ ਔਰ ਇਮਰਾਨ ਖਾਨ ਤੱਕ ਜਿਹੜੇ ਆ ਉਹ ਇਹਨਾਂ ਦੇ ਰਾਬਤੇ ਵਿੱਚ ਸੀਗੇ। ਵਕਾਰ ਯੂਨਸ, ਮੁਸ਼ਤਾਕ ਅਹਿਮਦ, ਇਹ ਸਾਰੇ ਜਿਹੜੇ ਬਿਲਕੁਲ ਇਹਨਾਂ ਦੇ ਬਰਾਬਰ ਬਹਿ ਕੇ ਇਹਨਾਂ ਕੋਲ ਸਿੱਖਦੇ ਹੁੰਦੇ ਸੀ। ਇਹਨਾਂ ਨੇ ਕਲੱਬ ਚਲਾਇਆ ਔਰ ਅੱਜ ਤੱਕ ਚੱਲ ਰਿਹਾ ਆ ਔਰ ਬਹੁਤ ਸਾਰੇ ਨਾਮੀ ਗ੍ਰਾਮੀ ਪਲੇਅਰ ਇਹਨਾਂ ਨੇ ਪਾਕਿਸਤਾਨ ਦੀ ਟੀਮ ਨੂੰ ਦਿੱਤੇ ਆ ਜੀ। ਔਰ ਇਹਨਾਂ ਨੇ ਇੱਕ ਹੋਰ ਇਹਨਾਂ ਦੀ ਜ਼ਿੰਦਗੀ ਦਾ ਬਹੁਤ ਬੜਾ ਰਾਜ਼ ਆ, ਉਹ ਅਸੀਂ ਵੀਡੀਓ ਦੇ ਵਿੱਚ ਇਹਨਾਂ ਨਾਲ ਸ਼ੇਅਰ ਕਰਾਂਗੇ ਤੇ ਤੁਸੀਂ ਦੇਖ ਕੇ ਸਾਨੂੰ ਫਿਰ ਦੱਸੋ ਕਮੈਂਟ ਦੇ ਰਾਹੀਂ ਵੀ ਇਹਨਾਂ ਦੀ ਜ਼ਿੰਦਗੀ ਜੋ ਵੀ ਇਹਨਾਂ ਨੇ ਗੁਜ਼ਾਰੀ ਆ ਉਹਦੇ ਮੁਤਾਬਕ ਤੁਸੀਂ ਆਪਣੀ ਰਾਏ ਜ਼ਰੂਰ ਦੇਣੀ ਹੈ। अस्सलामुअलैकुम जी। अच्छा जी, अपना पहले का नाम दसो, ਤੁਹਾਡਾ ਨਾਮ ਕੀ ਹੈ? मेरा नाम है जी सज्जाद सुलेमान ਤੇ ਵਾਲਦਾ ਨੇ ਟੁਕੇ ਪਠਾਣੀ ਸੀ। ਉਹਨਾਂ ਨੇ ਬਚਪਨ ਚ ਜੀ ਮੈਂ ਬੜਾ ਸੀ ਸਭ ਮੇਰਾ ਨਾਮ ਫਿਰ ਉਹਨਾਂ ਨੇ ਸ਼ਾਹ ਲਾਲਾ ਰੱਖਤਾ। ਅੱਛਾ, ਨਿਕਨੇਮ। ਤੇ ਮੇਰੇ ਭੈਣ ਜਿਹੜੀ ਮੇਰੇ ਤੋਂ ਬਾਅਦ ਸੀ ਪ੍ਰਿੰਸੀਪਲ ਸੀ ਕਮਾਲੀਏ ਵੀ ਚੂਬੇ ਵੀ, ਤੇ ਉਹਦਾ ਨਾਮ ਉਹਨਾਂ ਨੇ ਸ਼ਾਹਬਾਜੀ ਰੱਖਤਾ। ਅੱਛਾ, ਉਹ ਫਿਰ ਸਾਡਾ ਨਾਮ ਸਾਰੇ ਲਾਲਾ ਲਾਲਾ ਪੈ ਗਿਆ। ਲੇਕਿਨ ਅਸਲੀ ਨਾਮ ਤਾਂ ਸੱਜਾਦ ਸੁਲੇਮਾਨ, ਲਾਲਾ ਤਾਂ ਤੁਹਾਡੀ ਖਾਲੀ। ਵਾਲਦਾ ਪਠਾਣਾ? ਹਾਂ, ਜਿਹੜਾ ਤਾਂ ਲੱਗਾ। ਹਾਂਜੀ, ਮੇਰੀ ਵਾਲਦਾ ਦੀ ਭੈਣ ਵੀ ਇੱਥੇ ਮਾਮੇ ਕੀ ਹੈ, ਉਹ ਆਈ ਦੀ ਸਰਮਤ ਸਹੀ ਦੀ ਵਾਲਦਾ। ਅੱਛਾ, ਬਹੁਤ ਹੋ ਗਏ ਖਾਣਾ ਕਿਆ। ਅੱਛਾ, ਇਹਦਾ ਮਤਲਬ ਉਸ ਵਕਤ ਹੋਰ ਵੀ ਮੇਰੇ ਖਾਣਾ ਦਾ ਪੁੱਤ ਹੈ। ਅੱਛਾ, ਆਪਣੀ ਬਰਾਦਰੀ ਕਿਹੜੀ ਹੈ? ਗੁੱਜਰ। ਅੱਛਾ, ਗੋਤ ਕਿਹੜੀ ਆਪਣੀ? ਅਸੀਂ ਚੇਚੀ। ਚੇਚੀ। ਅੱਛਾ, ਉਸ ਵਕਤ ਆਪਣਾ ਇਹਦਾ ਮਤਲਬ ਗੁਜਰਾਂ ਤੋਂ ਬਾਹਰ ਸ਼ਾਦੀ ਕਰ ਲੈਂਦੇ ਸੀ, ਪੁਰਾਣੀ ਗੱਲ ਆ ਨਾ? ਹਾਂ, ਕਰ ਲੈਂਦੇ ਸੀ। ਮੇਰੇ ਵਾਲੇ ਦੀ ਹੋਈ ਹੈ ਪਠਾਣੇ ਦਾ। ਉਹ ਵੀ ਨਾ। ਹਾਂ, ਆ ਹੁਣ ਕਹਿੰਦੇ ਹੁੱਕਾ ਮੇਰੇ ਲਵ ਮੈਰਿਜ ਵੀ ਨਹੀਂ ਹੈ। ਅੱਛਾ, ਇਹਦੀ ਅਰੇਂਜ ਮੈਰਿਜ ਹੈ ਅੱਛਾ। ਜਿਹੜੀ ਸਾਡੇ ਇੱਕ ਅਜ਼ੀਜ਼ ਨੇ ਕਰਵਾਈ ਸੀ। ਤੇ 12 ਉਮਰ ਮੰਗੀ ਮੇਰੀ ਫੌਤ ਹੋ ਗਈ, 78 ਚ ਫੌਤ ਹੋ ਗਿਆ ਸੀ। ਆਪਣਾ ਪਿਛੋਕੜ ਕਿਹੜਾ ਇੰਡੀਆ ਦੇ ਵਿੱਚ? ਇੰਡੀਆ ਚ ਕਿਹੜਾ ਤੁਹਾਡਾ ਪਿੰਡ ਸੀਗਾ? ਅੱਛਾ, ਹਾਂਜੀ, ਹਲਵਾਰਾ ਹੈ ਜੀ, ਜ਼ਿਲ੍ਹਾ ਲੁਧਿਆਣਾ। ਅੱਛਾ, ਹਾਂਜੀ, ਹਲਵਾਰਾ। ਹਲਵਾਰੇ ਦੇ। ਹਾਂ, ਮੈਂ ਹਲਵਾਰੇ ਚ ਪੈਦਾ ਹੋਇਆ ਜੀ। ਅੱਛਾ, ਵੈਸੇ ਸਾਡਾ ਪਿੰਡ ਘੁਮੈਤ ਹੈ ਜੀ। ਕੁਮੈਤ। ਹਾਂਜੀ, ਠੀਕ ਆ। ਘੁਮੈਤ ਸੀ ਮੇਰੇ ਦਾਦਕੇ ਦਾ ਪਿੰਡ। ਤੇ ਹਲਵਾਰਾ ਫਿਰ ਕਿਸ ਤਰ੍ਹਾਂ? ਹਲਵਾਰਾ ਵੀ ਮੇਰੇ ਡਾਕਟਰ ਸੀ ਉੱਥੇ। ਅੱਛਾ, ਪਹਿਲੇ ਮੁਸਲਮਾਨ ਡਾਕਟਰ ਸੀ ਉਸ ਇਲਾਕੇ 'ਚ। ਅੱਛਾ ਜੀ। ਹਾਂਜੀ, ਤੇ ਨਾਮ ਕੀ ਸੀ ਉਹਨਾਂ ਦਾ? ਡਾਕਟਰ ਮੁਹੰਮਦ ਸੁਲੇਮਾਨ। ਇਹ ਪਹਿਲੇ ਡਾਕਟਰ ਸੀ? ਹਾਂ, 1935 ਚ। ਵਾਹ ਜੀ ਵਾਹ। ਹਾਂਜੀ। ਪੜ੍ਹੀ ਲਿਖੀ ਫੈਮਿਲੀ ਸੀ ਉਸ ਹਾਂਜੀ, ਵਕਤ? ਪੜ੍ਹ ਲਿਖਿਆ ਸੀ। ਹਾਲਾਂਕਿ ਲੁਧਿਆਣੇ ਦੇ ਵਿੱਚ ਪੜ੍ਹਾਈ ਇੰਨੀ ਨਹੀਂ ਸੀ, ਉਹਦੇ ਬਾਵਜੂਦ ਤੁਸੀਂ ਬਹੁਤ ਪੜ੍ਹੇ ਲਿਖੇ। ਬਲਕਿ ਇਹ ਵੀ ਬੜੀ ਹੈਰਾਨ ਗੱਲ ਹੈ ਕਿ ਮੇਰੇ ਵਾਲਦ ਸਾਹਿਬ ਨੇ ਜਿਹੜਾ ਡਾਕਟਰੀ ਅਪਾਇੰਟ ਕੀਤਾ ਸੀ ਨਾ ਜੀ, ਉਹ ਰਾਏ ਇਕਬਾਲ ਨੇ ਕੀਤਾ ਸੀ। ਅੱਲਾ ਜਦੋਂ ਸੀ ਕਰੇ ਚੀਚਾ ਉਹਦੇ ਵਾਲੇ ਹਸਨ ਵਾਲੇ ਵਾਲਦ ਨੇ ਅਪਾਇੰਟ ਕੀਤਾ ਸੀ। ਸਾਡਾ ਉਹਨਾਂ ਨੂੰ ਤਾਂ ਕੋਈ ਫੈਮਿਲੀ ਨਾਲ ਪਤਾ। ਅੱਛਾ, ਆਪਣਾ ਥੋੜਾ ਜਿਹਾ ਫੈਮਿਲੀ ਦਾ ਤੁਸੀਂ ਮੁਹੱਲੇ ਨੂੰ ਦੱਸੋ ਵੀ ਕਿਹਨਾਂ ਕਿਹਨਾਂ ਨਾਲ ਆਪਣੀ ਰਿਸ਼ਤੇਦਾਰੀ ਹੈ? ਦੇਖੋ ਜੀ, ਅਰਜ਼ ਹੈ ਕਿ ਇੱਥੇ ਤਾਂ ਹੁਣ ਆ ਕੇ ਗੁਜਰਾਂ ਨਾਲ ਰਿਸ਼ਤੇਦਾਰੀ ਹੋਈ ਹੈ। ਹਾਂ, ਹੁਣ ਮਸਲ ਸ਼ਕਰਗੜ੍ਹ ਦੇ ਗੁੱਜਰ ਹੈ ਜਿਹੜੇ ਆਪਣੇ ਨਾਨਕਿਆਂ ਨੂੰ? ਹਾਂਜੀ, ਨਾਨਕਿਆਂ ਵੱਲ ਜਿਹੜੀ ਸੀਗੀ ਜੀ ਮੇਰੀ ਖਾਲਾ ਦੀ ਧੀ ਸੀ, ਉਹ ਫੈਸਲ ਵਾਡਾ ਮੇਰੀ ਸਕੀ ਖਾਲਾ ਦੀ ਧੀ ਦਾ ਪੁੱਤ ਹੈ ਜੀ, ਜਿਹੜਾ ਕਰਾਚੀ ਵਾਲਾ ਜੀ। ਤੇ ਇਸ ਤਰ੍ਹਾਂ ਹੋਰ ਬੜੇ ਪੜ੍ਹੇ ਲਿਖੇ ਲੋਕ ਹੈ ਜੀ। ਆਪਣੇ ਮੇਰੇ ਫੈਮਿਲੀ 'ਚ ਜੀ 10 ਬੱਚੇ ਮੇਰੇ ਭਾਂਜੇ ਭਤੀਜੇ ਡਾਕਟਰ ਨੇ ਜੀ। ਮਾਸ਼ਾਅੱਲਾ। ਹਾਂਜੀ, ਤੇ ਵਾਲਦ ਮੈਂ ਆਪ ਵੀ ਅੰਗਰੇਜ਼ੀ ਦਾ MA ਕੀਤਾ ਜੀ। ਅੱਛਾ, ਪੰਜਾਬ ਯੂਨੀਵਰਸਿਟੀ ਤੋਂ ਸੰਨ 1968 ਚ। ਕੀ ਬਾਤ। 71 ਚ MA ਵੀ ਕੀਤੀ ਹੈ। ਅੱਛਾ, ਤੇ ਕੰਮ ਹੈ ਕੋਈ ਨਾ, ਕੰਮ ਨਹੀਂ ਮੈਂ ਕੋਈ ਵੀ ਕੀਤਾ ਨਾ ਨੌਕਰੀ ਕੀਤੀ ਜੀ। ਸਾਰੀ ਜ਼ਿੰਦਗੀ ਕੋਈ ਕੰਮ ਇੰਨੀ ਤਾਲੀਮ ਦੇ ਬਾਵਜੂਦ ਵੀ ਨਹੀਂ ਕੀਤਾ, ਕੋਈ ਨੌਕਰੀ ਨਹੀਂ ਕੀਤੀ? ਮੈਂ ਜੀ ਕਿਤਾਬਾਂ ਪੜ੍ਹੀਆਂ, ਅੱਛਾ, ਫਿਲਮਾਂ ਪੁਰਾਣੀਆਂ ਹਿੰਦੁਸਤਾਨ ਦੀਆਂ ਤਾਂ ਇੰਨੀਆਂ ਪਾਕਿਸਤਾਨ ਦੀਆਂ ਦੇਖਦਾ ਸੀ। ਅੱਛਾ ਜੀ। ਔਰ ਮਿਊਜ਼ਿਕ ਪੁਰਾਣਾ ਸੁਣਦਾ ਸੀ। ਮਸਲ ਰਫੀ, ਲਤਾ, ਨੂਰਜਹਾਂ, ਅਹਿਮਦ ਰੁਸ਼ਦੀ, ਇਹ ਮੇਰੇ ਪਸੰਦੀਦਾ। ਮਸੂਦ ਰਾਣਾ। ਮਸੂਦ ਰਾਣਾ। ਤੇ ਇਹਨਾਂ ਦੇ ਨਾਲ ਫਿਰ ਮੈਨੂੰ ਫਿਲਮਾਂ ਦਾ ਉੱਥੇ ਗਾਣੇ ਰਿਕਾਰਡ ਹੁੰਦੇ ਸੀ ਲਾਹੌਰ ਸ਼ਾਹਦੀਨ ਬਿਲਡਿੰਗ 'ਚ। ਹਾਂ, ਕੋਈ ਜ਼ਰੂਰ ਤੇ ਆਪਣੇ ਨਵਾਂ ਦਾ ਦਫ਼ਤਰ ਹੈ ਜਿੱਥੇ। ਅੱਛਾ ਜੀ। ਉੱਥੇ ਅਸੀਂ ਬਕਾਇਦਾ ਉਹਨਾਂ ਦੀ ਜਿਹੜੀ ਸ਼ੂਟਿੰਗ ਹੈ ਗਾਣਿਆਂ ਦੀ ਰਿਹਰਸਲ ਸੁਣਦੇ ਸੀ ਜਾ ਕੇ। ਠੀਕ ਆ। ਉੱਥੇ ਸਾਡੇ ਫਿਰ ਬਾਬਾ ਚਿਸ਼ਤੀ ਤੇ ਆਪਣੇ ਨਿਸਾਰ ਬਜ਼ਮੀ ਤੇ ਉਹਨਾਂ ਨਾਲ ਸਾਡਾ ਬੜਾ ਤਲਕ ਵਾਸਤਾ ਬਣ ਗਿਆ ਸੀ। ਉਹ ਬੜੇ ਅੱਛੇ ਕੰਪੋਜ਼ਰ ਸੀ। ਉਹ ਰਸ਼ੀਦ ਅਤਰੇ ਤੋਂ ਸ਼ੁਰੂ ਕੀਤਾ ਸੀ ਅਸੀਂ। ਹਾਂਜੀ, ਰਸ਼ੀਦ ਅਤਰੇ ਬੜਾ ਨਾਮ ਬਹੁਤ ਕਲਾਸ ਦਾ ਸੀ ਤੇ ਮੌਸੀਕਾਰ। ਹਾਂਜੀ, ਵਜਾਹਤ ਅਤਰੇ ਦਾ ਹੈ ਕੀ ਲੱਗਦਾ? ਬੇਟਾ ਜੀ। ਬੇਟਾ ਵਜਾਹਤ ਉਹਦਾ। ਅੱਛਾ, ਉਹਦਾ ਬੇਟਾ। ਠੀਕ। ਅੱਛਾ ਲਾਲਾ ਜੀ, ਇਹ ਆਪਣਾ ਸਾਰੀ ਜ਼ਿੰਦਗੀ ਤੁਸੀਂ ਆਪਣਾ
ਕ੍ਰਿਕਟ ਨਾਲ ਸ਼ੌਕ ਕ੍ਰਿਕਟ ਦਾ ਸ਼ੌਕ ਜੀ ਮੈਨੂੰ ਤੇ ਪੈਦਾ ਗਾਣਾ ਹੋਇਆ ਜੀ ਫਿਲਮਾਂ ਦਾ ਸ਼ੌਕ। ਸੰਨ 60 ਚ ਮੈਂ ਕ੍ਰਿਕਟ ਖੇਡਣ ਲੱਗ ਗਿਆ ਸੀ। ਜਦੋਂ ਕ੍ਰਿਕਟ ਦਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਪਤਾ ਕ੍ਰਿਕਟ ਕੀ ਹੁੰਦੀ ਨਹੀਂ ਹੈ। ਬਲਕਿ ਈਵਨ ਮੈਂ ਇਮਰਾਨ ਖਾਨ ਤੋਂ ਵੀ ਸੀਨੀਅਰ ਸੀ ਜੀ, ਅੱਛਾ ਜੀ। ਲੇਕਿਨ ਇਮਰਾਨ ਖਾਨ ਚੁੱਕੇ ਆਇਆ ਵਰਲਡ ਕੱਪ ਦੇ ਗਲੈਮਰ ਚ, ਹਾਂ ਉਦੋਂ ਰੰਗੀਨ ਟੀਵੀ ਹੋ ਗਿਆ ਸੀ ਅੱਛਾ। ਤੇ ਉਹ ਫੌਕੀਅਤ ਉਹਨੂੰ ਮਿਲ ਗਈ ਜੀ। ਹੂੰ ਅਸੀਂ ਸੀ ਉਸ ਵੇਲੇ ਜਿਸ ਪੁਰਾਣੇ ਖੇਡਣ ਵਾਲੇ, ਹੂੰ। ਸਾਨੂੰ ਉਹ ਮੁਕਾਬਲਾ ਤੇ ਮਿਲ ਸਕਿਆ ਜੀ। ਤੁਸੀਂ ਬੈਟਿੰਗ ਕਰਦੇ ਸੀ ਜਾਂ ਬੋਲਿੰਗ? ਮੈਂ ਆਲਰਾਊਂਡਰ ਸੀ ਜੀ, ਮੈਂ ਬਹੁਤ ਜ਼ਬਰਦਸਤ ਬੈਟਿੰਗ ਬੋਲਿੰਗ ਕੀਤੀ ਆਪਣੇ। ਅੱਛਾ ਜੀ। ਹਾਂ, ਦੁਨੀਆ ਮੈਨੂੰ ਮੰਨਦੀ ਹੈ, ਪੂਰਾ ਪੰਜਾਬ ਜਾਣਦਾ ਹੈ ਜੀ ਮੈਂ। ਹਾਂਜੀ। ਕ੍ਰਿਕਟ ਨਾਲ ਤਾਂ ਮੇਰਾ ਇੱਕ ਤਾਂ ਕ੍ਰਿਕਟ ਦਾ ਤੁਹਾਡਾ ਇੱਕ ਬਹੁਤ ਲੰਬਾ ਚੌੜਾ ਸਰਕਲ ਹੈ। ਠੀਕ ਹੈ ਜੀ। ਆਹ ਕੱਪ ਵੀ ਨਜ਼ਰ ਆ ਰਿਹਾ ਹੈ ਤੇ ਕੱਪਾਂ ਤੋਂ ਇਲਾਵਾ ਵੀ ਜੀ ਮੇਰੇ ਨਾਲ ਖੇਡਣ ਵਾਲੇ ਬਕਾਰ ਯੂਨਸ ਸੀਗਾ ਜੀ, ਅੱਛਾ। ਮੁਸ਼ਤਾਕ ਸੀ ਜੀ, ਅੱਛਾ। ਲਾਹੌਰ 에ਅਰਪੋਰਟ ਸਹੀ ਵਾਲਾ ਹੂੰ ਹੂੰ ਮਜ਼ਦੂਰ ਲਾਈ, ਜ਼ਰੂਰੀ ਲਾਈ, ਸਲੀਮ ਲਾਈ, ਜ਼ਾਹਦ, ਅਬਦੁਲ ਰਜ਼ਾਕ ਅੱਛਾ ਜੀ। ਜੀ, ਫਿਰ ਉਹ ਮੁਰੀਜ਼ਗੇ ਵਾਲਾ ਬਰਾਨ ਜੀ। ਹਾਂਜੀ, ਇਮਰਾਨ ਨਜ਼ੀਰ, ਹਾਂ। ਹਾਂਜੀ। ਉਹ ਬਹੁਤ ਖੇਡਣ ਵਾਲੇ ਸੀ ਜੀ ਮੇਰੇ ਨਾਲ, ਬੜਾ ਤਾਲੁਕ ਸੀ ਉਹਨਾਂ ਨਾਲ। ਅੱਛਾ, ਤੁਸੀਂ ਕਿਸੇ ਹੋਰ ਮੁਲਕ ਵਿੱਚ ਵੀ ਜਾ ਕੇ ਖੇਡ ਕੇ ਆਏ ਨਹੀਂ, ਹੋ? ਹੋਰ ਮੈਂ ਪਾਕਿਸਤਾਨ ਚ? ਨਹੀਂ ਜੀ, ਅੱਛਾ। ਪਾਕਿਸਤਾਨ ਤੇ ਚ। ਕਲੱਬ ਉਹ ਬਾਹਰ ਬਣਾ ਜਾਂਦਾ ਲਿਆ? ਏਡਾ ਕੋਈ ਹੈ ਹੀ ਨਹੀਂ ਸੀ ਜੀ। ਹੂੰ। ਸੰਨ 60 ਚ ਅਸੀਂ ਕਲੱਬ ਬਣਾ ਲਿਆ ਜੀ ਰਲ ਕੇ। ਫਿਰ ਉਸ ਤੋਂ ਬਾਅਦ ਮੈਂ ਇਹ ਫੈਸਲਾ ਕਰ ਲਿਆ ਵੀ ਮੈਂ ਨਾ ਕਿਸ ਤੋਂ ਚੰਦਾ ਨਹੀਂ ਲੈਣਾ। ਹਾਂ ਹਾਂ। ਚੁਣਾਤੇ ਮੈਂ ਆਪਣੇ ਕਿਸੇ ਖਿਡਾਰੀ ਤੋਂ ਕੋਈ ਕਦੀ ਜ਼ਿੰਦਗੀ 'ਚ ਫੀਸ ਨਹੀਂ ਲਈ, ਅੱਛਾ। ਨਾ ਹੀ ਮੈਂ ਕਦੀ ਐਂਟਰੀ ਫੀਸ ਆਪਣੇ ਟੂਰਨਾਮੈਂਟਾਂ 'ਚ ਲਈ ਹੈ ਕਦੀ, ਹਾਂ ਮੁਫਤ ਖਿਡਾਰੀ। ਹਾਂ। ਤੇ ਅੱਲਾ ਦਾ ਫਜ਼ਲ ਸੀ। ਹਾਰਡ ਬਾਲ ਦਾ? ਹਾਰਡ ਬਾਲ ਦੀ ਤੇ Hard ball, ਹਾਂ ਠੀਕ ਹੈ। ਤੇ ਟੈਨਿਸ ਬਾਲ ਤਾਂ ਮੈਨੂੰ ਆਉਂਦੀ ਨਹੀਂ ਹਾਂ। ਸੀ। ਅੱਛਾ ਖੇਡਣ ਵਾਲੇ ਸੀਗੇ ਜੀ। ਹਾਂ। ਉਹ ਫਿਰ ਇਹ ਹੋਇਆ ਨਾ ਜੀ ਕਿ ਜਿਸ ਵਕਤ ਉਹ ਜ਼ਰਾ ਉੱਠੇ ਤਾਂ ਮੈਂ ਤਕੜਾ ਬੰਦਾ ਸੀ, ਮੈਂ ਇੱਥੇ ਉਹਨਾਂ ਨੂੰ ਨੌਕਰੀਆਂ ਤੇ ਲਵਾਤਾ ਜੀ। ਹੂੰ। ਤੇ ਨੌਕਰੀ ਲਈ ਜ਼ਿਆਦਾ ਲੋਕ ਦੌੜਦੇ ਆ, ਸਹੀ ਬਾਤ। ਉਹਨਾਂ ਨੂੰ ਨੌਕਰੀਆਂ ਮਿਲ ਗਈਆਂ, ਆਰਾਮ ਨਾਲ ਆਪਣੀ ਨੌਕਰੀ ਕਰ ਰਹੇ। ਕਈ ਵਿੱਚੋਂ ਅੱਲਾ ਜਨੂ ਸੀ, ਅੱਛੇ ਖਿਡਾਰੀ ਸੀ, ਪਰਵੇਜ਼ ਸੀ, ਰਾਜਾ ਸੀ ਜੀ, ਮੁਖਤਾਰ ਆਗਾ ਸੀ, ਮੁਸ਼ਤਾਕ ਸੀ, ਉਹ ਫੌਤ ਵੀ ਹੋ ਗਏ ਜੀ। ਤੇ ਕਈ ਜੱਦਾਂ ਨੇ ਉਹ ਅੱਛਾ ਖੇਡਦੇ ਸੀ, ਉਹ ਨੌਕਰੀਆਂ ਕਰਦੇ ਹੁਣ ਜੀ। ਕੋਈ ਅੰਗਰੇਜ਼ੀ ਤੇ ਟੀਚਰ ਹੈ ਜੀ, ਕੋਈ ਐਡਵਾਂਸਟਰ ਹੈ ਜੀ, ਕੋਈ ਕਲਰਕ ਹੈ ਜੀ ਮਹਿਕਮਾ ਤਾਲੀਮ ਚ, ਤਾਰਕ ਅਹਿਮਦ ਕੋ ਕਲਰਕ ਹੈ ਜੀ। ਅੱਛਾ ਜੀ। ਹਾਂ, ਮਹਿਕਮਾ ਤਾਲੀਮ ਚ। ਅੱਛਾ ਲਾਲਾ ਜੀ, ਤੁਸੀਂ ਗੱਲ ਕੀਤੀ ਸੀ ਵੀ ਮੈਂ ਰਾਣਾ ਰਜ਼ਾਕ ਸੀ 711 ਦਾ ਜੀ, ਬਹੁਤ ਅੱਛਾ ਖਿਡਾਰੀ ਹੈ ਉਹ। ਠੀਕ ਹੈ ਜੀ। ਜੀ, ਉਹ ਵੀ ਉਹ ਮੇਰੇ ਨਾਲ ਅਟੈਚ ਹੈ ਜੀ। ਨੌਕਰੀ ਪੁਰਾਣੀਆਂ ਫਿਲਮਾਂ ਦੀ ਤੁਸੀਂ ਗੱਲ ਕਰ ਰਹੇ ਸੀਗੇ। ਹਾਂ, ਪੁਰਾਣੀ ਫਿਲਮਾਂ ਦੀ- ਕਿਹੜੀ ਕਿਹੜੀ ਅਦਾਕਾਰਾ ਪਸੰਦ ਹੈ ਜੀ ਤੁਹਾਨੂੰ? ਪੁਰਾਣੀ ਫਿਲਮ ਦੇਖੋ ਜੀ, ਉਹ ਤਾਂ ਮੀਰਾ ਕੁਮਾਰੀ ਸੀਗੀ, ਮਧੂਬਾਲਾ ਸੀ, ਨਰਗਸ ਸੀ, ਤੇ ਨੂਤਨ ਸੀ। ਉਧਰੋਂ ਇਧਰ ਸਬੀਹਾ ਸੀ ਜੀ, ਜ਼ੇਬਾ ਸੀ, ਦੀਵਾ ਵੀ ਅੱਛੀ ਸੀ, ਤੇ ਸ਼ਮੀ ਮਾਰਾ। ਇਹ ਬੜਾ ਇਹਨਾਂ ਨਾਲ ਕਦੇ ਕਿਸੇ ਚ ਇਹ ਕਿਸੇ ਹਾਂ ਮੁਲਾਕਾਤ ਤਾਂ ਹੋ ਜਾਂਦੀ ਸੀ, ਹੁਣ ਤਾਂ ਮੁਲਾਕਾਤ ਹੁੰਦੀ ਸੀ, ਲਾਹੌਰ ਹੋ ਜਾਂਦੀ ਸੀ। ਕੋਈ ਆਪਣੀ ਜ਼ਿੰਦਗੀ ਦਾ ਯਾਦਗਾਰ ਵਾਕਿਆ ਸੁਣਾਓ। यादगार वाक्य ही है कि मैं इतनी बीमारियां कट्टियां, मैं हैरान हाँ भी हजे मैं चंदा ਰੱਬ ਦੀ ਰਹਿਮਤ ਹੈ, ਲੋਕਾਂ ਦੀਆਂ ਦੁਆਵਾਂ ਹੀ ਤੁਹਾਡੇ ਨਾਲ। यही रहमत है जी, हैरान ਤੁਸੀਂ ਲੋਕਾਂ ਨੂੰ ਦਿੱਤਾ ਹੀ ਹੈ ਲਿਆ ਕੁਝ ਨਹੀਂ ਹੈ हमारी ਲੋਕਾਂ मैं ਨੂੰ। ना करे ਤੇ ਉਹਦੇ ਬਦਲੇ ਲੋਕ ਤੁਹਾਨੂੰ ਦੁਆਵਾਂ ਦੇ ਰਹੇ बस ਆ। बहुत दुनिया नौकरी लवाई है मियाँ सदर रहमान के जरिए, और उच्च मुख्तार तबस्सुम का बड़ा हाथ है, वो फौत हो गया जी इस्लामाबाद। ਲਾਲਾ ਜੀ, ਕਿਸੇ ਨੂੰ ਨੌਕਰੀ ਤੇ ਲਵਾਉਣ ਦਾ ਮਤਲਬ ਹੈ ਕਿ ਸਾਰੀ ਉਮਰ ਲਈ ਉਹਦੀ ਮਾਲੀ बाजी पैसे नहीं लाए, नौकरियां ले ली है ਇੱਕ मेरे। ਉਹਦਾ ਘਰ ਦਾ ਚੁੱਲ੍ਹਾ ਜਲਦਾ ਹੋ ਜਾਂਦਾ ਹੈ। बाजी बड़े अच्छे माशाल्लाह काम करते हैं बच्चे जी। कईयां घर च 4-4 नौकरियां गई जी, 2-2 है। बहरहाल मैं मियाँ सदर रहमान का भी शुक्रगुजार है। होर किसी ने मेरी मदद की, 7-8 बंदे मैं अपने जेब च पैसे दे के गए जी। वाले साहब जो सीगे चूंकि गरीब घर का ताल्लुक सी, ਦੋਸਤੀ ਜ਼ਿਆਦਾ ਉਹਨਾਂ ਦੀ ਸੀ, ਦੋ ਸਿੱਖਾਂ ਸੀ। ਔਰ ਹਿੰਦੂ ਸਿੱਖ ਜਿਹੜੇ ਸੀ ਉਹ ਉਹਨੂੰ ਆਪਣਾ ਇੱਕ ਕਿਸਮ ਦਾ ਸਰਦਾਰ ਮੰਨਦੇ ਸੀ। ਠੀਕ ਹੈ। ਚੁਰਾਜੇ ਮੇਰੇ ਵਾਲੇ ਸਾਹਿਬ ਉਹਨਾਂ ਨੂੰ ਛੁੱਟੀਆਂ ਆਣੀਆਂ ਨਾ, ਤੇ ਉਹਨਾਂ ਨੂੰ ਲੈ ਆਉਣਾ ਆਪਣੇ, ਜਿਹੜੀ ਥੋੜੀ ਬਹੁਤ ਜ਼ਮੀਨ ਸੀ ਉਹ ਚੁੱਕੇ ਉਚਾਈ ਤੇ ਸੀ, ਬੇਟ ਦੇ ਇਲਾਕੇ 'ਚ। ਉੱਥੇ ਫਿਰ ਉਹਨਾਂ ਕੋਲ ਉਹਨਾਂ ਨੇ ਹਲ ਵੀ ਚਲਵਾ ਲੈਣੇ। ਉਹਨਾਂ ਨੇ ਬੜੀ ਖਿਦਮਤ ਕਰੀ ਮੇਰੇ ਵਾਲਿਦ ਦੀ। ਉਹਨਾਂ ਦੇ ਵਿੱਚੋਂ ਕਈ ਡਾਕਟਰ ਰਾਮ ਪ੍ਰਕਾਸ਼ ਬੇਰੀ ਸੀ ਜੀ, ਲੁਧਿਆਣਾ ਸ਼ਹਿਰ 'ਚ ਬੜਾ ਡਾਕਟਰ ਸੀ ਜੀ, ਬੜਾ ਨਾਮ ਸੀ। ਫਿਰ ਜੀ ਉਹ ਭਗਵਾਨ ਦਾਸ ਸੀ, ਉਹਨਾਂ ਦਾ ਦੋਸਤ ਫੌਤ ਹੋ ਗਿਆ ਸੀ ਜਵਾਨੀ 'ਚ, ਜਿਹਨੇ ਅੱਬਾ ਜੀ ਨੂੰ ਇਸ ਮੁਕਾਮ ਤੱਕ ਪਹੁੰਚਾਇਆ। ਅੱਛਾ। ਉਹਨਾਂ ਨੇ ਹਾੜੀ ਸੌਣੀ ਨਾ ਜੀ, ਪੈਸੇ ਲੈ ਲੈਣੇ ਇਹਨਾਂ ਤੋਂ, ਫਿਰ ਇਹਨਾਂ ਨੂੰ ਦੇ ਜਾਣੇ। ਉਹ ਪੈਸਿਆਂ ਦੇ ਇਹ ਪੜਦੇ ਸੀ ਜੀ। ਇਹ ਨਾ ਪੁਲਿਸ 'ਚ ਭਰਤੀ ਹੋਣ ਗਿਆ ਸੀਗੇ, ਸਿਪਾਹੀ। ਅੱਛਾ। ਉੱਥੇ ਉਹਨੇ ਦੇਖ ਲਿਆ, ਉਹਨੇ ਕਿਹਾ ਕੀ ਕਰਦਾ ਤੂੰ ਇੱਥੇ? ਉਹਨੇ ਕਿਹਾ ਮੈਂ ਭਰਤੀ ਹੋਣ ਆਇਆ। ਉਹਨੇ ਕਿਹਾ ਤੈਨੂੰ ਡਾਕਟਰ ਨਾ ਬਣਵਾ ਦਈਏ। ਉਸ ਵੇਲੇ ਨਾ ਜੀ ਜਿੰਨੀਆਂ ਸਟੇਟ ਸੀ ਇੰਡੀਆ ਦੇ ਵਿੱਚ, ਉਹਨਾਂ ਦੇ ਵਿੱਚ 2-2 ਲੈ ਜਾਂਦੇ ਸੀਗੇ ਡਾਕਟਰ ਜੀ ਮੈਡੀਕਲ ਦੇ ਸ਼ੋਅ ਵਿੱਚ। ਚੁਰਾਤੇ ਉਹ ਜਿਹੜੀ ਸਟੇਟ ਸੀਗੀ ਨਾ, ਉਹ ਕਠੂਆ ਜੰਮੂ ਕਸ਼ਮੀਰ। ਉਹਦਾ ਜਿਹੜਾ ਰਾਜਾ ਸੀ ਨਾ ਜੀ, ਉਹਦਾ ਪਰਸਨਲ ਫਿਜ਼ੀਸ਼ੀਅਨ ਸੀ ਭਗਵਾਨ ਦਾਸ ਅੱਬਾ ਜੀ ਦੋਸਤ ਦਾ ਭਾਈ। ਅੱਛਾ। ਉਹਨੇ ਉੱਥੇ ਅੱਬਾ ਜੀ ਨੂੰ ਰਲ ਕੇ, ਅੱਬਾ ਜੀ ਮੈਟ੍ਰਿਕ ਨਹੀਂ ਸੀ, ਵਰਨੈਕੂਲਰ ਸੀਗੇ ਉਰਦੂ ਨਾਲ। ਉਹਨਾਂ ਨੇ ਉੱਥੇ ਦਾਖਲੇ 2 ਸੀਟਾਂ ਇੱਕ ਲੈਤੀ। ਉਹਨਾਂ ਨੇ ਉੱਥੇ ਉਹਨਾਂ ਨੂੰ FSC ਵੀ ਕਰਾਈ,
और फिर डॉक्टरी भी था उन्होंने तालीम में। वैसे लायक बहुत से बड़े गोल्ड मेडलिस्ट के उत्ते अंग्रेज डॉक्टर से पढ़ाने वाले प्रोफेसर नागपुर पढ़े, उन्होंने बहुत सारे तमगे लैके आए सी पाकिस्तान दे विच। लोगों का उत्थों घोड़े तक ले आए तो मेरा बाप तो तमगे लैके आया सी। शौक से उन्होंने इतने आके भी उन्हें यही काम किया जी। प्रेम सती ट्रस्ट सी जी, ਉਹਦੇ ਚ ਉਹਨਾਂ ਨੇ ਕਿਹਾ ਕਿ 1 ਲੱਖ ਚੱਲਦਾ ਉਹਨੂੰ ਉਸ ਵੇਲੇ ਦਿੱਤਾ ਉਹਨਾਂ ਨੂੰ ਇਕੱਠਾ। ਬੜੀ ਗੱਲ, ਬੜੀ ਵੱਡੀ ਰਕਮ। ਫੀਸ ਲੈਣੀ ਬੰਦ ਕਰਤੀ, ਕੋਈ ਫੀਸ ਨਹੀਂ ਸੀ ਲੈਂਦੇ, ਚਲੋ ਮੁਫਤ ਦੇਖਦੇ ਸੀ ਲੋਕਾਂ ਨੂੰ। ਤੇ ਉਹਨਾਂ ਬਾਸ ਲੋਕਾਂ ਨੂੰ ਤਾਂ ਸੀ ਡਾਕਟਰ ਵੀ ਇਸ ਵੇਲੇ ਇੱਕੋ ਹੀ ਸੀ, ਬਲਕਿ ਲੇਡੀ ਡਾਕਟਰ ਵੀ ਉਹੀ ਸੀਗੇ। ਉਸ ਵੇਲੇ ਕੋਈ ਡਾਕਟਰ ਹੀ ਹੋਣਾ ਨਹੀਂ ਸੀ। ਲੋਕਾਂ ਦਾ ਤਲਕ ਬਣਾਇਆ ਉਹਨਾਂ ਨੇ। ਉਹਨਾਂ ਸਿਆਸਤ ਚ ਆ ਗਿਆ ਜੀ ਕਵਾਲੀਏ ਦੇ ਵਿੱਚ। ਫਿਰ ਉਹ 14-15 ਸਾਲ ਤੋਂ ਵੀ ਜ਼ਿਆਦਾ ਚੇਅਰਮੈਨ ਰਹੇ। 7 ਦਫਾ ਮੈਂ ਵੀ ਇਲੈਕਟ ਹੋ ਚੁੱਕੇ ਹਾਂ ਜੀ। ਅੱਛਾ। ਹਾਂਜੀ। ਤੇ ਹੁਣ ਤਾਂ ਚੁੱਕਿ ਮੇਰੀ ਉਮਰ ਢਲ ਗਈ, ਮੈਂ ਇੰਟਰਸਟ ਨਹੀਂ। ਹੁਣ ਮੇਰਾ ਭਾਈ ਡਾਕਟਰ ਤਾਰਕ ਸੁਲੇਮਾਨ ਹੈ, ਉਹ ਇੰਗਲੈਂਡ ਚੋਂ ਪੜ੍ਹ ਕੇ ਆਇਆ, MRCP FRCP ਕਰਕੇ ਆਇਆ, ਲਾਇਕ ਬੰਦਾ, ਪੋਜੀਸ਼ਨ ਹੈ। ਤੇ ਉਹ ਸਰਵਿਸ ਹਸਪਤਾਲ ਜੋ ਸਰਵਿਸ ਕੀਤੀ ਹੈ, ਉਹ ਹੁਣ ਕਮਾਲੀਏ ਆ ਕੇ ਇਲੈਕਸ਼ਨ ਲੜੇਗਾ ਇੰਸ਼ਾਅੱਲਾ। ਭੈਣਾਂ ਮੇਰੀਆਂ ਪੜ੍ਹੀਆਂ ਲਿਖੀਆਂ ਕਿ ਇਕਨੋਮਿਕਸ ਦੀ MA MSc ਇਕਨੋਮਿਕਸ, ਇੱਕ MSc ਕੈਮਿਸਟਰੀ ਹੈ। ਦੋਨੋਂ ਪ੍ਰਿੰਸੀਪਲਸ ਰਹੀਆਂ, ਰਿਟਾਇਰ ਨੇ ਹੋਈਆਂ ਤੇ ਬੜੀਆਂ ਉਹ ਵੀ ਗੋਲਡ ਮੈਡਲਿਸਟ ਸੀਗੀਆਂ ਔਰ ਲਾਇਕ ਸੀ। ਇੱਕ ਭਾਈ ਮੇਰਾ ਜਿਹੜਾ ਹੈ ਜੀ, ਉਹ ਜ਼ੋਨਲ ਚੀਫ ਸੀ ਮੁਸਲਿਮ ਕਮਰਸ਼ੀਅਲ, ਉੱਥੋਂ ਰਿਟਾਇਰ ਹੋਇਆ, ਸਈਦ ਸੁਲੇਮਾਨ, ਉਹ ਲਾਹੌਰ ਰਹਿੰਦਾ। ਫੈਸਲ ਵਾਡੇ ਦਾ ਫੈਸਲ ਵਾਡੇ ਦਾ ਖਾਲੂ ਉਹਦੇ ਘਰ ਵੀ ਫੈਸਲ ਵਾਡੇ ਦੀ ਖਾਲਿਆ ਸਕੀ ਫੌਤ ਹੋ ਗਈ ਸਈਦ ਦੇ ਘਰ। ਅੱਛਾ, ਤੁਸੀਂ ਦੱਸਦੇ ਕਿ ਸਾਡੇ ਬਜ਼ੁਰਗਾਂ ਦੀ ਸ਼ਾਦੀ ਲਵ ਮੈਰਿਜ ਨਹੀਂ ਹੈਗੀ, ਤੇ ਫਿਰ ਇਹ ਪਠਾਣਾ 'ਚ ਕਿਸ ਤਰ੍ਹਾਂ ਹੋ ਗਈ? ਉਹ ਜੀ ਇਸ ਤਰ੍ਹਾਂ ਕਿ ਮੇਰੇ ਅੱਬਾ ਜੀ ਦਾ ਇੱਕ ਰਿਸ਼ਤੇਦਾਰ ਸੀ ਜੀ, ਉਹ ਮੁਲਾਜ਼ਮ ਠੇਕੇਦਾਰ ਸੀ ਜੀ ਫਿਰੋਜ਼ਪੁਰ। ਠੇਕੇਦਾਰ ਮੇਰੀ ਵਾਲਦਾ ਦਾ ਸਖਾ ਮਾਮਾ ਜਿਹੜਾ ਉਹ ਐਕਸੀਅਲ ਸੀ ਜੀ। ਅੱਛਾ ਜੀ। ਅਸਲਮ ਖਾਨ ਲੋਧੀ। ਉਹ ਅਸਲਮ ਖਾਨ ਦੇ ਕੋਲ ਉਹ ਠੇਕੇਦਾਰ ਸੀ। ਤੇ ਉਹਨੇ ਕਿਹਾ ਬਈ ਮੇਰੀਆਂ ਕੋ ਮੇਰੇ ਭਾਂਜੀਆਂ ਮੇਰੀਆਂ ਯਤੀਮ ਤੇ ਮੇਰੀ ਆਪਣੀਆਂ ਵੀ ਧੀਆਂ, ਤਾਂ ਵਿੱਚ ਬੜਾ ਬਰਡਨ ਹੈ, ਤੇ ਤੁਸੀਂ ਕੋਈ ਉਹਨਾਂ ਨੇ ਇੱਕ ਅੱਛਾ ਰਿਸ਼ਤਾ ਲੱਭੋ। ਉਹਨੂੰ ਕਿਹਾ ਜੀ ਸਾਡਾ ਇੱਕ ਅਸੀਦ ਹੈ, ਨਵਾਂ ਨਵਾਂ ਡਾਕਟਰੀ ਕਰਕੇ ਆਇਆ ਨਾਗਪੁਰ ਚੋਂ। ਉਹਨੂੰ ਦੇਖਿਆ, ਉਹ ਪਸੰਦ ਕੀਤਾ, ਬਸ ਸ਼ਾਦੀ ਉਹ ਕਰ ਦਿੱਤੀ। ਸੋਹਣੇ ਸੁਨੱਖੇ ਹੋਣੇ ਆ, ਤਾਲੀਮ ਵੀ ਸੀ। ਅੱਛਾ, ਮਾਸ਼ਾਅੱਲਾ। ਅੱਛਾ, ਇਹ ਆਪਣੇ ਜਦੋਂ ਇੰਡੀਆ ਵਿੱਚ ਰਹਿੰਦੇ ਸੀਗੇ, ਤੁਸੀਂ ਆਪਣਾ ਪਿੰਡ ਦੱਸਿਆ ਹਲਵਾਲਾ, ਤੇ ਉੱਥੋਂ ਇਹ ਆਪਣੀ ਫੈਮਿਲੀ ਜਿਹੜੀ ਸਹੀ ਸਲਾਮਤ ਆ ਗਈ ਸੀ? ਹਾਂ ਜੀ, ਉਹ ਇਸ ਤਰ੍ਹਾਂ ਹੋਇਆ ਜੀ ਕਿ 1 ਸਾਲ ਪਹਿਲਾਂ ਅੱਬਾ ਜੀ ਦਾ ਤਬਾਦਲਾ ਹੋ ਗਿਆ ਜੀ ਮੁਲਤਾਨ ਜੇਲ੍ਹ। ਅੱਛਾ। ਉੱਥੋਂ ਅੱਬਾ ਜੀ ਮੁਲਤਾਨ ਜੇਲ੍ਹ ਚ ਆ ਗਿਆ। ਉਹ ਪੈਦਾ ਹੋਏ ਮੁਲਤਾਨ ਜੇਲ੍ਹ ਚ। ਉੱਥੋਂ ਫਿਰ ਮੇਰੇ ਤਾਇਆ ਜੀ ਸੀ, ਅੱਬਾ ਜੀ ਦੇ ਦੋਸਤ ਸੀ, ਚੌਧਰੀ ਆਫਤਾਬ ਤਲਵੰਡੀ ਦੇ ਰਾਏ ਜਹਾਰ ਦੇ ਵਾਲੇ। ਮੁਲਤਾਨ ਜੇਲ੍ਹ ਚ ਕਿਸ ਤਰ੍ਹਾਂ ਪੈਦਾਇਸ਼ ਹੋਈ? ਜੇਲ੍ਹ ਚ ਡਾਕਟਰ ਸੀ ਅੱਬਾ ਜੀ। ਅੱਛਾ, ਡਾਕਟਰ ਸੀ। ਠੀਕ ਹੈ। ਜੇਲ੍ਹ ਚ ਵੈਸੇ ਨਹੀਂ, ਅੱਛਾ, ਵੈਸੇ ਜਗਤ ਅੱਬਾ ਜੀ ਜੇਲ੍ਹ ਚ ਡਾਕਟਰ ਸੀ। ਹਾਂ, ਜਿਹੜਾ ਮੀਮ ਦੀ ਡਾਇਰੀ ਹੁੰਦੀ ਸੀ, ਮੀਆਂ ਸ਼ਫੀ ਦੀ ਇਕਦਾਮ ਦਾ ਮਾਲਕ ਸੀ, ਨਵਾਬ ਵਿੱਚ ਮੀਮ ਦੀ ਡਾਇਰੀ ਲਿਖਦਾ, ਉਹ ਜੇਲ੍ਹ ਚ ਸੀ। ਅੱਛਾ, ਉਹ ਜੇਲ੍ਹ ਸੀ। ਜੇਲ੍ਹ ਚ ਸੀ। ਉਹ ਬੜਾ ਖਿਆਲ ਰੱਖਿਆ ਮੈਨੂੰ ਉਹਦਾ। ਠੀਕ ਹੈ। ਇਸੇ ਤਰੀਕੇ ਨਾਲ ਡਾਕਟਰ ਤਾਰਕ ਸੁਲੇਮਾਨ ਜਦੋਂ ਹੁਣ ਨਿਸ਼ਤਰ ਹਸਪਤਾਲ ਚ ਸੀ, ਜਾਵੇਦ ਹਾਸ਼ਮੀ ਉੱਥੇ ਜੇਲ੍ਹ ਚ ਰਿਹਾ, ਤੇ ਉਹ ਤਾਰਕ ਕੋਲ ਸੀ। ਜਾਵੇਦ ਹਾਸ਼ਮੀ ਮੇਰਾ ਕਲਾਸ ਫੈਲੋ ਵੀ ਹੈ। ਅੱਛਾ, ਹਾਂਜੀ। ਕੀ ਬਾਤ ਹੈ। ਉਹ ਕੀ ਹੈ ਉਹਦਾ ਨਾਂ, ਪੀਪਲ ਪਾਰਟੀ ਦਾ ਇਕਤਦਾਰ ਨਹੀਂ, ਉਹ ਮੇਰੇ ਉਸਤਾਦ ਹੈ ਬਦਲ ਮਨੀਰ। ਹਾਂ, ਜਿਹੜਾ ਜਾਗੀਰ ਬਦਲ ਵੀ ਮੇਰਾ ਹਾਂ ਜੀ, ਬਦਲ ਇਹ ਵੀ ਤੁਹਾਡੇ ਕਲਾਸ ਦਾ ਜੀ। ਹਸਨੈਨ ਜਾਵੇਦ ਵੀ ਮੇਰਾ ਕਲਾਸ ਫੈਲੋ ਹੈ। ਮੁਜੀਬੁਰ ਰਹਿਮਾਨ ਸ਼ਾਮੀ ਵੀ ਮੇਰਾ ਕਲਾਸ ਫੈਲੋ ਹੈ। ਤਗੜੇ ਤਗੜੇ ਆ ਮੇਰੇ ਪੜ੍ਹੇ ਸਾਈ ਵਾਲੇ ਮੇਰੇ ਨਾਲ ਪੜ੍ਹਿਆ ਹੈ। ਸਾਡਾ ਪ੍ਰੈਜ਼ੀਡੈਂਟ ਸੀ ਸਾਈ ਵਾਲੇ ਗਵਰਨਮੈਂਟ ਦਾ, BA ਕੀਤਾ। ਫਿਰ ਲਾਹੌਰ ਗਿਆ ਤਾਂ ਫਿਰ ਉੱਥੇ ਸਾਡਾ ਉਹ ਪ੍ਰੈਜ਼ੀਡੈਂਟ ਸੀ ਯੂਨੀਵਰਸਿਟੀ ਦਾ, ਜਾਵੇਦ ਹਾਸ਼ਮੀ ਫਿਰ ਸਦਰ ਸੀ। ਅੱਛਾ, ਇਹ ਫਿਰ ਉਹਨਾਂ ਦੀ ਨਿਸਬਤ ਨਾਲ ਤੁਹਾਡੇ ਉੱਤੇ ਹਾਂ ਜੀ, ਬਜ਼ੁਰਗਾਂ ਦੀ ਸ਼ਾਦੀ ਹੋ ਗਈ। ਉਹਦੇ ਬਾਅਦ ਫਿਰ ਮੁਲਤਾਨ ਤੋਂ ਫਿਰ ਬਾਈ ਨੂੰ ਤਾਇਰੀ ਆਫਤਾ ਕਮਾਲੀਏ ਲਿਆ ਜੀ। ਕਮਾਲੀਏ ਬਾਈ 5 ਸਾਲ ਡਾਕਟਰ ਹੈ। ਜਿਹੜਾ ਕਾਲਜ ਹਸਪਤਾਲ 'ਚ ਬਾਈ ਡਾਕਟਰ ਸੀ, ਬਾਅਦ ਦੇ ਵਿੱਚ ਨਾ ਜੀ ਉਹ ਮੇਰੀ ਭੈਣ ਨੇ ਜਿਹੜੀ ਸਪਾਸ ਪ੍ਰਿੰਸੀਪਲ ਨੇ ਕਬਜ਼ਾ ਕਰ ਲਿਆ ਲੜਕੀਆਂ ਨੂੰ ਲਿਆ ਕੇ, ਤੇ ਉਹ ਲੜਕੀਆਂ ਦਾ ਕਾਲਜ ਅੱਜ ਕੱਲ੍ਹ ਕਮਾਲੀਏ 'ਚ। ਉਹਦੇ ਆਪਣੇ ਉਹਦੇ 'ਚ ਕਾਲਜ ਸਰਕਾਰੀ ਕਾਲਜ ਹੈ, ਤੇ ਉਹਦੇ 'ਚ ਹੀ ਆਪਣੇ ਡਾਕਟਰ ਸੀਗੇ। ਉੱਥੇ ਉਹਨਾਂ ਦੀ ਬੇਟੀ ਨੇ ਕਬਜ਼ਾ ਕੀਤਾ, ਤੇ ਹੁਣ ਕਾਲਜ ਬਣ ਗਿਆ ਡਿਗਰੀ। ਤਾਲੀਮ ਦਾ ਸ਼ੌਕ ਸੀ ਅੱਬਾ ਜੀ। ਕਮਾਲੀਏ 'ਚ ਜਦੋਂ ਚੇਅਰਮੈਨ ਬਣਿਆ, ਸਭ ਤੋਂ ਪਹਿਲਾਂ ਬਿਜਲੀ ਅੱਬਾ ਹੀ ਲਿਆਇਆ ਕਮਾਲੀਏ 'ਚ। ਹਸਪਤਾਲ ਅੱਬਾ ਨੇ ਬਣਾਇਆ ਸਿਵਲ,
ਕਾਲਜ ਡਿਗਰੀ ਅੱਬੇ ਨੇ ਪੜਾਇਆ ਫਿਰ ਤੱਕ ਡਿਗਰੀ ਦਾ ਹੀ ਫਿਰ ਸਾਡੇ ਅਜ਼ੀਜ਼ ਨੇ ਸਰਦਾਰ ਅਲਤਾਫ ਹੁਸੈਨ ਨੂੰ ਉਹਨਾਂ ਨੇ ਡਿਗਰੀ ਕਰਤਾ ਲੇਕਿਨ ਬੁਨਿਆਦ ਤਾਂ ਤੁਸੀਂ ਰੱਖੀ ਬੁਨਿਆਦ ਅੱਬੇ ਲੱਗੀ ਫਿਰ ਤਾਂ ਉਹਨੇ ਸ਼ੂਗਰ ਮਿਲ ਚ ਵੀ ਤਾਲੀਮ ਔਰ ਸਿਹਤ ਦੇ ਸ਼ੋਬੇ ਵਿੱਚ ਹਾਂਜੀ ਸ਼ੂਗਰ ਮਿਲ ਕਮਾਰੀ ਹੈ ਜਿਹੜੀ ਉਹਦੇ ਤੇ ਤੁਰੰਤ ਵੀ ਅਪਲਾਈ ਦਾ ਬਹੁਤ ਦਖਲ ਮਿਲਿਆ ਆਪਣੇ ਮਕਾਨ ਸਾਡੇ ਸੀ ਤਿੰਨ ਜੀ ਅਸੀਂ ਉਹ ਕਿਰਾਏ ਤੋਂ ਬਗੈਰ ਦੇ ਦਿੱਤੇ ਕਿ ਉਹਨਾਂ ਨੂੰ ਉਹ ਇਹ ਇੰਤਜ਼ਾਮੀਆਂ ਨੂੰ ਉਹਦੇ ਅੱਬੇ ਪਰਸਨਲ ਫਿਜ਼ੀਸ਼ੀਅਨ ਵੀ ਸੀਗੇ ਉਹਨਾਂ ਦੀ ਅੱਬਾ ਨੇ ਬਹੁਤ ਸਾਡੀ ਸਾਡੀ ਬੜੀ ਮਦਦ ਕੀਤੀ ਹੈ ਸ਼ੂਗਰ ਮਿਲ ਤੇ ਗੌਰਮੈਂਟ ਦੀ ਸੀ PhD ਸੀ ਬਾਅਦ ਦੇ ਵਿੱਚ ਫਿਰ ਉਹ ਨਿਲਾਮੀ ਹੋ ਗਈ ਇਸ ਤਰੀਕੇ ਨਾਲ ਜਿਹੜਾ ਸ਼ੌਕ ਅੱਬਾ ਦਾ ਸੀਗਾ ਉਹ ਰੰਗ ਰਿਹਾ ਅੱਬਾ ਨੇ ਜਦੋਂ ਵੀ ਡਿਸਟ੍ਰਿਕਟ ਕੌਂਸਲ ਦੇ ਮੈਂਬਰ ਵੀ ਸੀਗੇ ਜਰੀਆ ਦੇ ਮੈਂਬਰ ਵੀ ਸੀਗੇ ਤੇ ਉਹਨਾਂ ਦਾ ਇਹ ਕੰਮ ਸੀ ਜੀ ਕਿ ਉੱਥੇ ਜਦੋਂ ਡਿਸਟ੍ਰਿਕਟ ਕੌਂਸਲ ਦਾ ਇਜਲਾਸ ਹੋਣਾ ਤੇ ਉਹਨਾਂ ਨੇ ਨਾ ਕਮਾਲੀਏ ਦੇ ਮੁਤਲਕ ਕੋਈ ਨਾ ਕੋਈ ਮੁਤਾਲਬਾ ਜਾਰੀ ਰੱਖਣਾ ਔਰ ਕਾਮਯਾਬ ਹੋ ਗਏ ਉਸ ਵੇਲੇ ਬੜੇ ਬੜੇ ਆਲਾ DC ਸੀਗੇ ਜੀ ਖੁਦਾਗਰੀ ਕੇ ਰਹਿਮਤ ਕਰੇ ਖੁਦਾ ਦਾ ਮਲਕ ਕਰਮਦਾਸ ਸੀ ਜੀ ਮਸੂਦ ਮੁਫਤੀ ਸੀ ਸੈਯਦ ਕਾਸਿਮ ਰਿਜ਼ਵੀ ਸੀ ਬੜੇ ਨਾਮ ਅੱਛਾ ਤੁਸੀਂ ਇੱਥੇ ਆ ਗਏ ਤੁਸੀਂ ਦੱਸਦੇ ਵੀ ਉਹ ਜਿਹੜੇ ਲੋਕਾਂ ਨੇ ਮਦਦ ਕਰਕੇ ਜਾਂ ਇੱਕ ਭਾਈਚਾਰੇ ਦੀ ਬੁਨਿਆਦ ਤੇ ਤੁਹਾਡੇ ਬਜ਼ੁਰਗਾਂ ਨੂੰ ਡਾਕਟਰ ਬਣਾਇਆ ਉਹਨਾਂ ਨਾਲ ਬਾਅਦ ਦੇ ਵਿੱਚ ਵੀ ਪਾਕਿਸਤਾਨ ਬਣਨ ਤੋਂ ਬਾਅਦ ਵੀ ਰਾਬਤਾ ਰਿਹਾ ਜੀ ਬਲਕਿ 1978 ਜਬ ਇਹ ਫੌਤ ਹੋਏ ਉਸ ਤੋਂ 2 ਸਾਲ ਪਹਿਲਾਂ ਡਾਕਟਰ ਪ੍ਰਕਾਸ਼ ਬੇਰੀ ਨੇ ਬੁਲਾਇਆ ਬਾਈ ਨੂੰ ਕਿ ਕਾਕਾ ਮੈਨੂੰ ਕਾਕਾ ਕਹਿੰਦੇ ਸੀ ਉਹ ਪਿਆਰ ਨਾਲ ਕਹਿੰਦੇ ਕਾਕੇ ਨੂੰ ਲੈ ਕੇ ਨਾ ਤੁਸੀਂ ਪਹੁੰਚੋ ਲੁਧਿਆਣੇ ਤੇ ਅਸੀਂ ਤੁਹਾਨੂੰ ਨਾ ਉੱਥੇ ਰੱਖਣਾ ਚਾਹੁੰਦੇ ਹਾਂ ਕਈ ਮੁੱਦਤ ਉਹ ਫਿਰ ਤਕਦੀਰ ਬਈ ਬਿਮਾਰ ਹੋ ਗਿਆ ਫੌਤ ਹੋ ਗਿਆ ਉਹ ਵਿੱਚੇ ਰਹਿ ਗਿਆ ਪਰ ਉਦਾਂ ਜਿਹੜੀ ਰਾਬਤੇ 'ਚ ਹੈਗੇ ਸੀ ਬਸ ਰਾਬਤੇ ਸੀ ਅੱਛਾ ਹੁਣ ਵੀ ਉਹਨਾਂ ਦੀ ਨਸਲ ਨਾਲ ਕਿਸੇ ਨਾਲ ਰਾਬਤਾ ਨਹੀਂ ਹੁਣ ਕੋਈ ਰਾਬਤਾ ਨਹੀਂ ਜੀ ਕਿਉਂਕਿ ਮੈਂ ਹੀ ਬੜਾ ਸੀ ਹਾਂ ਬਸ ਫਿਰ ਮੈਂ ਡਿਸਇੰਟਰਸਟਡ ਹੋ ਗਿਆ ਲੇਕਿਨ ਸਾਡੀ ਵੀਡੀਓ ਦੇ ਥਰੂ ਉਹਨਾਂ ਦੀ ਨਸਲ ਤੁਹਾਡੇ ਨਾਲ ਇਨਸ਼ਾਅੱਲਾ ਰਾਬਤਾ ਕਰੇਗੀ ਮੈਂ ਅਗਰ ਤੁਹਾਡੇ ਪਹੁੰਚਿਆ ਤਾਂ ਜ਼ਰੂਰ ਕਰਾਂਗੇ ਜੀ ਹਾਂਜੀ ਹਾਂ ਭਗਵਾਨ ਦਾਸ ਦੇ ਉਹ ਬੰਦਿਆਂ ਦੇ ਇੱਕ ਵਾਰੀ ਨਾਮ ਫੇਰ ਆਪਣਾ ਰਿਪੀਟ ਕਰ ਦਿਓ ਹਾਂਜੀ ਡਾਕਟਰ ਆਪਣਾ ਭਗਵਾਨ ਦਾਸ ਤਾਂ ਨਹੀਂ ਸੀ ਡਾਕਟਰ ਰਾਮ ਪ੍ਰਕਾਸ਼ ਬੇਰੀ ਡਾਕਟਰ ਸੀ ਜੀ ਅੱਛਾ ਜੀ ਤੇ ਭੱਠੇ ਵਾਲਾ ਵੀ ਸੀ ਭੱਠਾ ਵੀ ਸੀ ਉਹਨਾਂ ਦਾ ਇਸ ਤੋਂ ਇਲਾਵਾ ਉੱਥੇ ਹਮਜ਼ਾ ਸਾਹਿਬ ਸਾਡੇ ਹਮਸਾਏ ਸੀ ਜੀ ਗੋਜਰੇ ਵਾਲੇ ਅੱਛਾ ਇਹਨਾਂ ਦਾ ਸਾਡਾ ਤਾਲੁਕ ਹੈ ਉੱਥੋਂ ਚੱਲਿਆ ਓ ਵਾਹ ਜੀ ਵਾਹ ਹਾਂਜੀ ਔਰ ਉਹ ਮੇਰੇ ਭਾਈ ਡਾਕਟਰ ਤਾਰਕ ਨੂੰ ਤਾਂ ਆਪਣਾ ਉਹ ਬੇਟਾ ਹੀ ਸਮਝਦੇ ਸੀ ਹਾਂ ਮਰਦੇ ਦਮ ਤੱਕ ਤਾਲੁਕ ਖਤਮ ਕੀ ਨਹੀਂ ਬਾਤ ਹਾਂ ਔਰ ਬੜਾ ਅਜ਼ੀਮ ਇਨਸਾਨ ਸੀ ਉਹ ਹਮਜ਼ਾ ਸਾਹਿਬ ਇਹ ਮੁਫਤੀ ਜ਼ਿਆਉਲ ਹਸਨ ਸੀ ਇਹ ਜਿਹੜੇ ਤੇ ਤੁਸੀਂ ਸਾਹਿਬ ਲੁਧਿਆਣਵੀ ਆਪਾਂ ਦਾ ਕਲਾਸ ਫੈਲੋ ਸੀ ਓ ਅੱਛਾ ਜੀ ਹਾਂਜੀ ਖਾਲਸਾ ਕਾਲਜ ਸਾਹਿਬ ਲੁਧਿਆਣਾ ਲੁਧਿਆਣੇ ਵੀ ਗੁਜਰੀ ਸੀ ਗੁਜਰ ਹੈ ਜੀ। ਹਾਂਜੀ ਔਰ ਮੇਰਾ ਫੇਵਰਿਟ ਸ਼ਾਇਰ ਵੀ ਹੈ ਕਿਉਂਕਿ ਜਿਹੜੀ ਫਿਲਮੀ ਹੈ ਨਾ ਜੀ ਇਹਦਾ ਵੀ ਚੱਕਰ ਚੱਲਿਆ ਹਾਂ ਜੀ ਸਿੱਖਣੀ ਦਾ ਹਾਂਜੀ। ਪ੍ਰਿੰਸੀਪਲ ਦੀ ਧੀ ਸੀ ਖਾਲਸਾ ਕਾਲਜ ਦਾ ਹਾਂਜੀ, ਹਾਂਜੀ। ਹਾਂਜੀ। ਉਹ ਫਿਰ ਲਾਈਫ ਸਟੋਰੀ ਚੱਲੀ ਐਕਸਪੈਲ ਕਰਤਾ ਜੀ ਹਾਂਜੀ ਕਰਤਾ ਜੀ BA ਨਹੀਂ ਕਰ ਸਕਿਆ ਸੀ ਹਾਂ ਜੜਾ ਵਾਲੇ ਵਿਆਹ ਸੀ ਕਿ ਉਹਦੇ ਵਾਲੇ ਔਰ ਬਹੁਤ ਉਹ ਜਾਇਦਾਦ ਹੈ ਆਏ ਸੀ ਸ਼ਾਇਦ ਇੱਥੇ ਉਹਨੇ ਸਾਰੀ ਜਾਇਦਾਦ ਦਾ ਟਰਸਟ ਬਣਾਤਾ ਕੀ ਬਾਤ ਕਹਿੰਦਾ ਮੇਰੀ ਜਾਇਦਾਦ ਭਾਵੇਂ ਕਰੋੜਾਂ ਦੀ ਮੈਂ ਨਹੀਂ ਲੈਣੀ ਹੈ ਤੁਸੀਂ ਨੇ ਜਾਇਦਾਦ ਆਪਣੀ ਆਖਰਤ ਸੰਭਾਲ ਲਈ ਇੱਕ ਸਵਾਲ ਉਹਨਾਂ ਕੇ ਇਸ ਜਾਇਦਾਦ ਨੂੰ ਕਹੇਗਾ ਬੇਵਗਾਨ ਦੀ ਮਦਦ ਕਰੋ ਅੱਜ ਵੀ ਉਹਦੀ ਮਦਦ ਹੁੰਦੀ ਹੈ ਅੱਛਾ ਇਹ ਜਿਹੜੇ ਆਪਣੇ ਤੁਹਾਡੇ ਨਾਮ ਸੀ ਲਏ ਆ ਮੌਸਮ ਜਿਹੜੇ ਸੀਗੇ ਆਪਣੇ ਇਹ ਹਲਵਾੜੇ ਵਿੱਚ ਹੀ ਕਹਿੰਦੇ ਸੀ ਨਹੀਂ ਇਹ ਪ੍ਰੋਪਰ ਉੱਥੇ ਸੀ ਲੁਧਿਆਣੇ ਲੁਧਿਆਣੇ ਵਿੱਚ ਖਾਸ ਲੁਧਿਆਣੇ ਵਿੱਚ ਰਹਿੰਦੇ ਸੀ ਅਗਰ ਕੋਈ ਲੁਧਿਆਣੇ ਦੇ ਜਿਹੜੇ ਇਸ ਫੈਮਿਲੀ ਨਾਲ ਤਾਲੁਕ ਰੱਖਦੇ ਹੋਏ ਬੰਦੇ ਇਹ ਵੀਡੀਓ ਦੇਖ ਰਹੇ ਆ ਤੇ ਅਸੀਂ ਨੰਬਰ ਮੈਂਸ਼ਨ ਕਰ ਉੱਥੇ ਦਿਆਂਗੇ ਜੀ ਜੀ ਰਾਏ ਹਿੰਮਤ ਖਾਨ ਸੀ ਹਾਂਜੀ ਇਹਨਾਂ ਨਾਲ ਰਾਬਤਾ ਹਿੰਮਤ ਖਾਨ ਬੋਲਾ ਜੀ ਅੱਛਾ ਨੱਥੇ ਖਾਨ ਹਿੰਮਤ ਖਾਨ ਬੋਲਾ ਹਾਂ ਰਾਏ ਨੱਥੇ ਖਾਨ ਅੱਛਾ ਉਹਨਾਂ ਦੇ ਬੱਚੇ ਬਹੁਤ ਬੜੇ ਬੜੇ ਸੀ ਇੱਕ ਕਰਾਚੀ ਚ ਐਕਸੀਡੈਂਟ ਹੈ ਕੋਈ ਕੁਝ ਹੈ ਔਰ ਇਸੇ ਤਰੀਕੇ ਨਾਲ ਜੀ ਸੂਫੀ ਅਬਦੁਲ ਸਮਦ ਸਾਹਿਬ ਸੂਫੀ ਬਰਕਤ ਅਲੀ ਸਾਹਿਬ ਸੂਫੀ ਬਰਕਤ ਅਲੀ ਸਾਹਿਬ ਹਾਂਜੀ ਅੱਛਾ ਇਹ ਸਾਡੇ ਇਲਾਕੇ ਦੇ ਇਹ ਲੁਧਿਆਣੇ ਦੇ ਹਾਂ ਤੇ ਜਿਹੜੇ ਸੂਫੀ ਅਬਦੁਲ ਸਮਦ ਸਾਹਿਬ ਉਹਨਾਂ ਦੇ ਕੋਲ ਹੈ ਉਹਨਾਂ ਦੇ ਖਾਸ ਖਲੀਫਾ ਤੇ ਉਹ ਤਾਂ ਫਿਰ ਮੇਰੇ ਤੇ ਹੁਣ ਤੇ ਬਹੁਤ ਸ਼ੱਕ ਦੀ ਨਜ਼ਰ ਸੀ ਫੌਤ ਹੋ ਗਿਆ ਖੁਦਾ ਕਦੀ ਕਿਰਮ ਕਰਦਾ ਤੇ ਵਲੀ ਸੀ ਅੱਜ ਕੱਲ੍ਹ ਉਹ ਸਾਦਗਾਬਾਦ ਆਪਣੀ ਵਾਲਦਾ ਦੇ ਕਤਬਾਈ ਦਫਨ ਨੇ ਪੀਰ ਸਾਹਿਬ ਕੋਲ ਨਹੀਂ ਉਹ ਆਪਣੇ ਦਫਨ ਹੋਏ ਉੱਥੇ ਗਏ ਅੱਛਾ ਲਾਲਾ ਜੀ ਇਹ ਚੂੰਕਿ ਤੁਹਾਡੀ ਉਮਰ ਤਾਂ 1 ਸਾਲ ਸੀਗੀ ਬਹੁਤਾ ਜ਼ਿਆਦਾ ਤੁਹਾਨੂੰ ਨਹੀਂ ਮੈਨੂੰ ਇੰਡੀਆ ਦਾ ਨਹੀਂ ਪਤਾ ਹੈਗਾ ਲੇਕਿਨ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਤੁਸੀਂ ਸਾਨੂੰ ਦੱਸ ਦਿੱਤੀਆਂ ਹੈ ਵੀ ਆਪਣਾ ਪਿਛੋਕੜ ਕੀ ਸੀ ਕਿਹਨਾਂ ਲੋਕਾਂ ਅਗਰ ਮੇਰਾ ਹੁੰਦਾ ਤਾਂ ਦੇਖਿਆ ਹੁੰਦਾ ਤਾਂ ਫਿਰ ਮੈਂ ਬਰਕਰਾਰ ਹਾਂਜੀ ਹਾਂਜੀ ਤੇ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਸ਼ਾਦੀ ਕਿਉਂ ਨਹੀਂ ਕਰਾਈ ਖੜੀ ਦੇਖੋ ਜੀ ਮੈਂ 2 ਵਾਰੀ ਵੀ ਸੀ ਪੜ੍ਹੇ ਲਿਖੇ ਮੈਂ ਕਹਿੰਦਾ ਜੀ 2 ਵਾਰੀ ਮੈਂ ਘਰ-ਬਾਰ ਵੀ ਸ਼ਾਦੀ ਸੌਖਾ ਸੀ। ਮੇਰਾ ਬਣਿਆ ਜੀ ਉਹ ਜਿਹਨਾਂ ਨੇ ਸ਼ਾਦੀ ਮੇਰੀ ਮੈਂ ਚਾਹੁੰਦਾ ਸੀ ਉਹ ਹੋ ਨਾ ਸਕੀ ਫਿਰ ਇੱਧਰ ਉੱਧਰ ਮੈਂ ਤਿਆਰ ਨਾ ਹੋਇਆ ਅਖੀਰ ਵਾਲਦਾ ਦੀ ਖਾਸ਼ ਤੇ ਮੈਂ ਤਿਆਰ ਹੋ ਗਿਆ ਤਾਂ ਵਾਲਦਾ ਬਹੁਤ ਹੋ ਗਈ ਬਸ ਤਕਦੀਰ ਚ ਨਹੀਂ ਸੀ ਨਹੀਂ ਭਾਈਆਂ ਨੇ ਨਹੀਂ ਕੋਸ਼ਿਸ਼ ਕੀਤੀ ਵੀ ਨਹੀਂ ਭਾਈ ਤਾਂ ਵਿਚਾਰੇ ਬਥੇਰੇ ਚੰਗੇ ਆ ਭੈਣ ਭਾਈ ਤਾਂ ਮੈਨੂੰ ਬਚਾਈ ਖੜੇ ਹੁਣ ਇਸ ਵੇਲੇ ਮੇਰੇ ਪੱਲੇ ਕੀ ਹੈ ਬਹੁਤ ਅੱਛੇ ਆ ਮੇਰੇ ਭੈਣ ਭਾਈ 2 ਭੈਣਾਂ ਮੇਰੀਆਂ ਪ੍ਰਿੰਸੀਪਲ ਨੇ ਰਿਟਾਇਰ
ਦੋ ਭਾਈ ਨੇ, ਇੱਕ ਡਾਕਟਰ, ਉਹਦੀ ਬੀਵੀ ਵੀ ਪ੍ਰੋਫੈਸਰ ਹੈ ਇਸ ਵੇਲੇ ਗਾਇਨੀ ਦੀ ਲਾਹੌਰ ਜੀ, ਤੇ ਬਹੁਤ ਹੀ ਮੇਰਾ ਖਿਆਲ ਰੱਖਦੇ ਆ। ਲੇਕਿਨ ਇਹ ਆ ਵੀ ਬਸ ਫਿਰ ਮੇਰੀ ਉਮਰ ਵੀ ਕੁਛ ਹੋ ਗਈ, ਕੈਂਸਰ ਹੋ ਗਿਆ ਮੈਨੂੰ ਗਲੇ ਦਾ ਪਹਿਲਾਂ, ਅੱਛਾ। ਫਿਰ ਮੈਂ ਕੁਝ ਡਿਸਾਰਡ ਹੋ ਗਿਆ ਕਿ ਵੀ ਬਿਮਾਰੀਆਂ ਹੀ ਨਹੀਂ ਹੈ, ਬਸ ਫਿਰ ਬਸ ਵਿੱਚ ਹੀ ਰਹੀ। ਬਦਮਾਸ਼ ਨਹੀਂ ਸੀ ਬੇਸਿਕਲੀ, ਆਦਤਨ ਸ਼ਰੀਫ ਆਦਮੀ ਸੀ। ਸ਼ਰੀਫ ਆਦਮੀ ਸੀ, ਖੂਬਸੂਰਤ ਸੀ, ਹਾਂ। ਪੜ੍ਹੇ ਲਿਖੇ ਸਭ ਸੀ, ਸੀ। ਅੱਛਾ ਬੈਕਗ੍ਰਾਉਂਡ ਸੀ, ਉਹਦੇ ਬਾਵਜੂਦ ਬਸ- ਸਵਾਲੀਆ ਨਿਸ਼ਾਨ ਆ ਬਸ ਸਵਾਰੀਆਂ ਨਿਸ਼ਾਨ ਸ਼ਾਦੀ ਨਹੀਂ ਹੋ ਸਕੀ। ਕੋਈ ਨਾ ਕੋਈ ਮੈਂ ਫਿਰ ਐਸਕੇਪਿਸਟ ਹੋ ਗਿਆ ਜੀ, ਜਿਸ ਤਰ੍ਹਾਂ ਇਨਸਾਨ ਇੱਕ ਬਚਣ ਲੱਗ ਜਾਂਦਾ ਨਾ, ਬਸ ਫਿਰ ਤੇ ਮੈਂ ਬਿਮਾਰ ਰਹਿਣਾ ਕਿਸੇ ਦਾ ਕਿਉਂ ਸੀ ਬਸ ਮੈਂ ਫਿਰ ਮੈਂ ਉਹਦਾ ਨਾਲ ਜੁੜੇਗਾ ਨਮਾਜ਼ ਕੁਰਾਨ ਵੱਲ ਤਵੱਜੋ ਕਰ ਲਈ ਜੀ। ਹੂੰ। ਕ੍ਰਿਕਟ ਖੇਡਦਾ ਰਿਹਾ, ਖਿਲਾਈ ਵੀ, ਫਿਰ ਇਹ ਹੈ ਕਿ ਮੈਂ ਪੜ੍ਹਦਾ ਰਿਹਾ ਕਿਤਾਬਾਂ, ਬਹੁਤ ਹੀ ਪੜ੍ਹਨ ਦਾ ਸ਼ੌਕ ਸੀ। ਫਿਰ ਇਹ ਹੈ ਕਿ ਮੈਂ ਕਿਤਾਬ ਕੋਈ ਲਿਖੀ ਵੀ ਨਹੀਂ ਲਿਖਣ ਦਾ ਨੌਕਰ ਪੜ੍ਹਨ ਦਾ ਨਹੀਂ, ਸ਼ੌਕ। ਪੜ੍ਹਨ ਦਾ ਸ਼ੌਕ ਸੀ। ਵੈਸੇ ਇਨਾਮ ਖਾਜਾ ਇਨਾਮ ਸਾਹਿਬ ਮੇਰੇ ਪ੍ਰੋਫੈਸਰ ਸੀਗੇ ਅੰਗਰੇਜ਼ੀ ਦੇ, ਪ੍ਰੇਮ ਸਤੀ ਕਮਾਲੀਆ ਦੇ ਕਾਲਜ, ਜਿਹੜੇ ਕਿ ਬਾਅਦ ਦੇ ਵਿੱਚ ਪਾਕਿਸਤਾਨ ਦੇ ਫਨ ਸੈਕਟਰੀ ਔਰ ਵਜ਼ੀਰ ਖਾਰਜਾ ਹੋਏ, ਉਹਨਾਂ ਕੋਲ ਮੈਂ ਪੜ੍ਹਿਆ। ਹਾਂਜੀ, ਬੜੇ ਅੱਛੇ ਕਾਬਿਲ ਆਪ ਸੀਗੇ ਜੀ ਪ੍ਰੋਫੈਸਰ। ਅੱਜ ਦੇ ਦੌਰ ਦੇ ਵਿੱਚ ਵੀ ਤੁਸੀਂ ਆ ਰੇਡੂਆ ਰੱਖਿਆ, ਨੈਸ਼ਨਲ ਹਾਂ ਜੀ, ਇਹ ਪੁਰਾਣੇ ਗਾਣੇ ਸੁਣਦੇ ਜੀ। ਸਕਾਫਤ ਆ। ਹਾਂਜੀ, ਰੇਡੀਓ ਸੁਣਾਉਣ ਖਤਮ ਹੋ ਗਿਆ ਜੀ। ਹਾਂ, ਤੇ ਸੈਲਾ ਹੁਣ ਸੂਰਜਗੜ੍ਹ ਆਉਂਦਾ ਹੈ, ਸੂਰਜਗੜ੍ਹ ਤੋਂ ਸੁਣਦਾ ਨਹੀਂ ਪੁਰਾਣੇ ਗਾਣੇ। ਸੂਰਜਗੜ੍ਹ। ਹਾਂਜੀ। ਅੱਛਾ। ਇਹ ਦੇਖੋ ਜੀ, ਅੱਜ ਵੀ ਤੁਸੀਂ ਆਪਣਾ ਪੁਰਾਣੀਆਂ ਚੀਜ਼ਾਂ ਨਾਲ ਸ਼ੌਕ ਰੱਖਦੇ ਆਲੇ ਠੀਕ ਦਾ ਹੈ ਵੀ ਜੀ, ਸਟਾਕ ਪਿਆ ਹੈ ਮੈਨੂੰ ਦੇਖੋ। ਮੈਨੂੰ ਇਹਨਾਂ ਦਾ ਹੀ ਸ਼ੌਕ ਹੈ ਜੀ। ਕੁਝ ਵੈਸੇ ਵੀ ਹੈ, ਨਜ਼ਰ ਬਹੁਤ ਕਮਜ਼ੋਰ ਹੈ, ਆਪਰੇਸ਼ਨ ਹੋਣਾ ਹੈ, ਤੇ ਦੁਆ ਕਰੋ ਅੱਛਾ, ਕਾਮਯਾਬ ਹੋ ਜਾਏ। ਤੰਦਰੁਸਤੀ ਦਾ। ਹਾਂ, ਤੇ ਬਸ ਇਹ ਹੈ ਵੀ ਸੁਬਾਹ ਉੱਠਦਾ ਜੀ, ਫਜਰ ਪੜ੍ਹਦਾ, ਨਮਾਜ਼ ਇਸ਼ਾ ਰਾਤ ਦੀ ਪੜ੍ਹਦਾ, ਫਜਰ ਪੜ੍ਹਦਾ, ਫਜਰ ਫਿਰ ਨਾ ਜੀ ਰੋਜ਼ 12 ਕਮ ਸੇ ਕਮ ਪਾਰੇ ਕੁਰਾਨ ਦੇ ਪੜ੍ਹਨਾ ਜੀ। ਮਾਸ਼ਾਅੱਲਾ। ਇਹ 34-35 ਸਾਲ ਤੋਂ ਮੇਰਾ ਜਾਰੀ ਹੈ ਜੀ। ਹਾਂ। ਇਸ ਤੋਂ ਇਲਾਵਾ ਜੀ ਮੈਂ ਉਹ ਦਰੂਦ ਸ਼ਰੀਫ ਜਿਹੜਾ 10,000 ਵਾਰੀ ਰੋਜ਼ ਪੜ੍ਹਦਾ ਹਾਂ। ਇਬਰਾਹਿਮ। ਕਿਆ ਹਾਂ, ਬਸ ਮੇਰੇ ਇਹੀ ਹੈ ਜੀ, ਸ਼ਕਲ ਲੋਕ ਆਉਂਦੇ ਰਹਿੰਦੇ ਆ ਜੀ, ਐਂਟਰਟੇਨ ਕਰਦਾ ਉਹਨਾਂ ਨੂੰ, ਆਪ ਮੈਂ ਨਹੀਂ ਜਾਂਦਾ ਕਿ ਉਹ ਚੱਲ ਨਹੀਂ ਸਕਦਾ ਕੋਈ। ਵੈਸੇ ਵੀ ਮੈਨੂੰ ਆਦਤ ਨਹੀਂ ਜਾਣਦੀ, ਆਪਣੇ ਘਰ ਹੀ ਬੈਠਾ ਰਹਿੰਦਾ। ਲੋਕ ਆਉਂਦੇ ਆ ਮੇਰੇ ਕੋਲ, ਟੀਮ ਤੋਂ ਮੈਂ ਚੰਦਾ ਨਹੀਂ ਲੈਂਦਾ ਜੀ। ਖਿਲਾੜੀ ਹੈ ਜਿਹੜੇ ਨੌਕਰੀ ਤੇ ਲੱਗੇ ਹੁਣ ਦੇ ਦੌਰ 'ਚ ਮੇਰੇ ਤੋਂ ਨੌਕਰ ਨਹੀਂ ਲਵਾ ਹੋ ਰਿਹਾ ਜੀ। 2-3 ਖਿਲਾੜੀ ਹੈ ਮੇਰੇ ਕੋਲ, ਇੱਕ ਹੈਗਾ ਜ਼ਫਰ ਭੂਜੀਆ, ਉਹਨੂੰ ਇਮਰਾਨ ਖਾਨ ਨੇ ਬੈਸਟ ਫਾਸਟ ਬੋਲਰ ਚੁਣਿਆ ਹੈ ਇਸਲਾਮਾਬਾਦ ਪੂਰੇ ਪੰਜਾਬ 'ਚ, ਲੇਕਿਨ ਨਾ ਉਹਨੂੰ ਨੌਕਰੀ ਦਿੱਤੀ ਕੋਈ, ਨਾ ਉਹਨੂੰ ਕਿਸੇ ਸਰਵਿਸ 'ਚ ਲਵਾਇਆ। ਉਹ ਫਾਇਦਾ ਕੀ ਫਿਰ ਉਹਦਾ? ਤੁਸੀਂ ਦੱਸਦੇ ਕਿ ਵਕਾਰ ਯੂਨਸ ਮੇਰੇ ਕੋਲ ਇੱਥੇ ਆ ਕੇ ਹਾਂ। ਪੜ੍ਹਦੇ ਹੁੰਦੇ ਸੀ, ਹੁਣ ਵੀ ਰਾਬਤੇ 'ਚ ਹੋ? ਰਾਬਤਾ ਜੀ। ਅੱਛਾ। ਹਾਂ, ਲੇਕਿਨ ਉਹ ਰਾਬਤਾ ਉਨਾ ਕੀ ਹੈ ਜੀ ਜਿੰਨੀ ਕਿ ਮੇਰੀ ਹਿੰਮਤ ਹੈ। ਦਿਖਦਾ ਤਾਂ ਹੈ ਨਹੀਂ। ਨਹੀਂ, ਉਹ ਭੁੱਲੇ ਤਾਂ ਨਹੀਂ ਤੁਹਾਨੂੰ? ਨਹੀਂ ਨਹੀਂ ਭੁੱਲਦੇ, ਉਹ ਮੇਰੇ ਭਾਈ ਨਾਲ ਮੈਂ ਅਟੈਚ ਕਰਵਾਤੇ ਸੀ ਜੀ, ਅੱਛਾ। ਸਰਵਿਸ 'ਚ ਸੀ ਉਹ। ਕਈ ਵਾਰੀ ਬੰਦਾ ਉੱਪਰ ਨਹੀਂ ਪਹੁੰਚ ਕੇ ਨਹੀਂ, ਉਹ ਫਿਰ ਜਾਂਦੇ ਆ, ਉਹ ਮੁਤਾਰਕ ਮੁਫਤ ਦੇਖਦਾ ਉਹਨੂੰ, ਅੱਛਾ। ਉਹਦਾ ਇਲਾਜ ਵੀ ਕਰਦਾ। ਸਾਡੇ ਇਹ ਨਹੀਂ ਹੈ, ਮੁਸ਼ਤਾਕ ਹੈ, ਮਨਜ਼ੂਰ ਲਾਈਏ ਤਾਂ ਬਕਾਇਦਾ ਜਾਂਦੇ ਆ, ਬਿੰਦਾ ਤਲਕ ਵੀ ਰੱਖਦੇ ਆ, ਫੋਨ ਕਰਦੇ ਆ, ਆਉਂਦੇ ਵੀ ਆ ਮੇਰੇ ਕੋਲ। ਰਫੀ ਵੀ ਮੇਰਾ ਬੜਾ, ਅੱਛਾ। ਉਹਨੂੰ ਮੈਂ ਬਹੁਤ ਮੈਂ ਫੈਨ ਹਾਂ। ਰਫੀ ਦਾ? ਹਾਂ, ਉਹਦੇ ਤੋਂ ਮੈਂ ਕੁਰਾਨ ਪੜ੍ਹ ਕੇ ਬਖਸ਼ਦਾ ਜੀ। ਅੱਛਾ। ਉਹ ਵੀ ਨਹੀਂ ਜਰਦਾ ਜੀ, ਹਾਂ। ਮੇਰਾ ਡਾਕਟਰ ਹੈ ਜੀ, ਲਾਹੌਰ ਪੜ੍ਹ ਕੇ ਗਿਆ ਕਾਲਜ ਵਿੱਚ। ਅੱਛਾ, ਇਸ ਵਾਰ ਆਪਾਂ ਤੁਹਾਨੂੰ ਪੁੱਛੇ ਵੀ ਜਿਹੜਾ ਤੁਸੀਂ ਕਹਿੰਦੇ ਵੀ ਮੇਰਾ ਜਿੱਥੇ ਮੈਂ ਚਾਹੁੰਦਾ ਸੀ ਉੱਥੇ ਵਿਆਹ ਹੋਇਆ ਨਹੀਂ ਹੈਗਾ, ਬਸ ਉਹ ਫਿਰ ਉਹ ਹੈ ਕੌਣ ਸੀ, ਕੋਈ ਦੱਸਣਾ? ਅਜ਼ੀਜ਼ਾ ਜੀ ਸੀ। ਅੱਛਾ। ਹਾਂ, ਲੇਕਿਨ ਇਹ ਹੋ ਵੀ ਸਕਦਾ ਸੀ। ਹੂੰ। ਉਹ ਬਾਅਦ ਚ ਉਹਨਾਂ ਦੇ ਵਾਲਿदैन ਨੇ ਕਿਹਾ ਵਿਲਨ ਕੌਣ ਬਣਿਆ? ਨਹੀਂ, ਹਾਂ। ਵਿਲਨ ਤਾਂ ਜਿਹੜਾ ਨਾ ਜੀ ਉਹ ਬਣਿਆ ਦੌਰ ਹੀ। ਜ਼ਾਲਮ ਸਮਾਜ ਜਿਹਨੂੰ ਆਪਾਂ ਹਾਂ, ਕਹਿੰਦੇ ਹਾਂ। ਸਮਾਜ ਜਿਹਨੂੰ ਜ਼ਾਲਮ ਸਮਾਜ ਕਹਿੰਦੇ ਨਾ, ਮੈਂ ਜ਼ਾਲਮ ਨਹੀਂ ਕਹਿੰਦਾ, ਕਿਉਂਕਿ ਮੈਂ ਉਹਨਾਂ ਨੂੰ ਇਹ ਦੱਸ ਨਾ ਸਕਿਆ। ਤੇ ਉਹ ਜਦੋਂ ਨੂੰ ਪਤਾ ਲੱਗਿਆ, ਉਹਨਾਂ ਕਿਹਾ ਦੱਸ ਦਿੰਦੇ ਤਾਂ ਅਸੀਂ ਇਹਦਾ ਉੱਥੇ ਰਿਸ਼ਤਾ ਕਰ ਦਿੰਦੇ। ਲੇਕਿਨ ਫਿਰ ਇੱਕ ਪਾਸੇ ਤਾਂ ਮੇਰੀ ਮਿਹਨਤਾਂ ਕਰਨੀਆਂ ਵੀ ਮੇਰੀ ਸਕੇ ਮਾਮੇ ਦਾ ਇੱਕੋ ਹੀ ਪੁੱਤ ਹੈ, ਬਾਕੀ ਮਰ ਗਏ ਸੀ। ਉਹਨੇ ਕਿਹਾ ਵੀ ਨਹੀਂ, ਇਹ ਨਹੀਂ, ਇਹ ਦੂਆ ਜਿਹੜਾ ਸੀ ਉਹਦੀ ਹੁਣ ਭਾਈ ਮੇਰਾ ਬਹਿਰੋਈ ਹੈ, ਫਿਰ ਉਹ ਵੀ ਰਿਸ਼ਤਾ ਐਸਾ ਸੀ ਵੀ ਖਾਮੋਸ਼ੀ ਇਖਤਿਆਰ ਲੱਗੇ। ਬਸ ਮੁਕੱਦਰ ਚੀਜ਼ ਸੀ ਵਿਆਹ ਦਾ। ਇਹਦਾ ਫਜ਼ਲ ਹੈ, ਇੰਨਾ ਪੈਸਾ ਵੀ ਹੈ, ਫਿਜ਼ੀਕਲੀ ਵੀ ਮੈਂ ਫਿੱਟ ਹੈ, ਤੇ ਵਿਆਹ ਤਾਂ ਮੈਂ ਦੇਖਾ ਰਹਾ ਤਾਂ ਹੋ ਵੀ ਮੈਨੂੰ ਲੱਭ ਜੂ ਕੋਈ ਨਾ। ਪਰ ਫਿਰ ਮੇਰੇ ਨਾਲ ਜ਼ਿਆਦਾ ਫਿਰ ਮਜ਼ੇਦਾਰਾਂ ਦੇ ਕੰਮ ਆਉ। ਕੀ ਗੱਲ ਹੈ ਉਹਦੇ ਬਾਰੇ ਦਾ ਵਿਆਹ ਦਾ ਟਰੈਕਟਰ ਦੀ ਉਹ ਵੀ ਗੇਮ ਤੁਹਾਨੂੰ ਕਹਿੰਦੇ ਪਤਾ ਲੋਕਾਂ ਦੀ ਹੁੰਦੀ ਹੈ। ਸਾਰਾ ਦਿਨ ਨੁੱਤਰ ਖਾਣੇ ਪੈਣਗੇ, ਫਾਇਦਾ ਕੀ? ਆਹ ਬਰਖੁਰਦਾਰ ਜਿਹੜਾ ਇਹਦਾ ਬਾਦਲ ਸਾਡਾ ਬਰਖੁਰਦਾਰ ਹਾਂ। ਬੱਚਾ ਸੀ, ਇਹ ਉਹਦਾ ਇੱਕੋ ਹੀ ਪੁੱਤ ਹੈ ਜੀ, ਦੋ ਹੈ। ਅਸਾਂ ਇਹਨੂੰ ਜ਼ਿੰਦਗੀ ਦੇਵੇ, ਸਿਹਤ ਦੇਵੇ, ਖਿਲਾੜੀ ਵੀ ਅੱਛਾ ਹੈ, ਇਨਸਾਨ ਵੀ ਅੱਛਾ ਹੈ, ਆ ਵੀ ਬਹੁਤ ਅਜ਼ੀਜ਼ ਹੈ ਜੀ। ਹੈ ਜੀ, ਇਹ ਤਾਂ ਸਾਡੇ ਮਸੇਰ ਆ, ਡੋਗਰ ਆ, ਹਾਂਜੀ, ਕਹਿੰਦੇ ਗੁਜਰਾਂ ਦੇ ਮਸੇਰ ਹੀ ਹੁੰਦੇ ਆ। ਇਹ ਤਾਂ ਸਾਡੇ ਵੈਸੇ ਹੀ ਮਸੇਰ ਹੈ ਜੀ। ਹਾਂਜੀ। ਜੇ ਇਹਨੇ ਚਾਹੀ ਮੁੰਡੇ ਜਿਹੜਾ ਇਹਦਾ ਦਾਨਾ ਸੀ, ਹਾਂ।
ਉਹ ਮੇਰੀ ਮਾਂ ਦਾ ਭਾਈ ਸੀ, ਮਾਮਾ ਸੀ ਅਸੀਂ ਕਹਿੰਦੇ ਹਾਂ। ਅੱਛਾ ਹਾਂ ਤੇ ਉਹ ਸਾਡੇ ਘਰ ਆਉਣ ਜਾਣ ਪਰਦਾ ਨਹੀਂ ਸੀ। ਹਾਂ ਚਾਹ ਪਿਲਾਣੀ ਅੰਮੀ ਦੇ ਭਾਈ ਸੀ ਹਾਂ ਤੇ ਬੰਦੇ ਦਾ ਪੁੱਤ ਵੀ ਸੀ। ਸਹੀ ਹਾਂ ਬਹੁਤ ਹੀ ਆਲਾ ਇਨਸਾਨ ਜੀ, ਸੀ। ਇੱਜ਼ਤ ਔਰ ਇਹਦੀ ਕਰਦੇ ਵਾਲਦਾ ਨੇ ਸਾਨੂੰ- ਪੂਰੇ ਮੁਹੱਲੇ ਨੂੰ ਕੁਰਾਨ ਪੜਾਇਆ ਬੱਚਿਆਂ ਨੂੰ। ਕੀ ਬਾਤ ਹਾਂ। ਕੀ ਬਾਤ ਇਵੇਂ ਯਾਕੂਬ ਸਾਹਿਬ ਸੀਗੇ ਜੀ, ਹਮਦੇ ਯਾਕੂਬ ਮਲਕ ਦੇ ਵਾਲਿਦ ਨੇ, ਉਹ ਵੀ ਅੱਬੇ ਦੇ ਦੋਸਤ ਸੀ, ਬੜੇ ਅਸੀਮ ਇਨਸਾਨ ਸੀ। ਲਾਲਾ ਜੀ ਉਹਨਾਂ ਨਾਲ ਗੱਲਬਾਤ ਹੋਈ ਆ, ਤੁਸੀਂ ਸੁਣੀ ਆ, ਇਹਨਾਂ ਦੀ ਜ਼ਿੰਦਗੀ ਦੇ ਨਿਸ਼ੇਵੋ ਫਰਾਜ਼ ਤੁਹਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ, ਕੀ ਸ਼ੌਕ ਪਾਲੇ, ਕਿਹੜੀਆਂ ਚੀਜ਼ਾਂ 'ਚ ਨਾਕਾਮੀਆਂ ਹੋਈਆਂ, ਕਿਹੜੀਆਂ ਚੀਜ਼ਾਂ 'ਚ ਕਾਮਯਾਬੀਆਂ ਹੋਈਆਂ, ਉਹ ਸਾਰੀਆਂ ਤੁਸੀਂ ਸੁਣ ਲਈਆਂ ਜੀ। ਤੇ ਹੋਰ ਹੁਣ ਤੇ ਅੱਲਾ ਅੱਲਾ ਹੀ ਹੈ ਜੀ, ਸਾਰਾ ਆਖਰੀ ਕੁਝ ਵਕਤ ਹੈ। ਆਪਣਾ ਇੱਕ ਆਖਰਤ ਲਈ ਜਿਹੜਾ ਉਹਦੀ ਤਿਆਰੀ ਕਰ ਰਹੇ ਆ। ਅੱਲਾਹ ਪਾਕ ਇਹਨਾਂ ਨੂੰ ਕਾਮਯਾਬੀ ਦੇਵੇ, ਇਹਨਾਂ ਦੀ ਦੁਨੀਆ ਔਰ ਆਖਰਤ ਜਿਹੜੀ ਆ ਉਹਦੇ ਵਿੱਚ ਇਹਨਾਂ ਨੂੰ ਕਾਮਯਾਬੀ ਦੇਵੇ। ਅਸੀਂ ਦੁਆ ਕਰਦੇ ਹਾਂ ਜੀ। ਇਨਸ਼ਾਅੱਲਾ ਫਿਰ ਕਿਸੇ ਨਵੀਂ ਵੀਡੀਓ 'ਚ ਨਵੇਂ ਬਜ਼ੁਰਗਾਂ ਦੇ ਨਾਲ ਹਾਜ਼ਰ ਹੋਵਾਂਗੇ। ਰੱਬ ਰੱਖਾ ਜੀ।